ਉਸਤਾਦ ਜੀ ਤੁਹਾਨੂੰ ਪਤਾ ਲੱਗਦਾ ਮੈਂ ਐਂਜ਼ਾਈਟੀ ਚ ਉਸਤਾਦ ਜੀ ਬਹੁਤ ਮੈਂ ਲਗਾਈ ਕਿਤੇ ਗਿਆ ਹੀ ਵੇਖਿਆ ਐਂਜ਼ਾਈਟੀ ਚ ਸੀ ਨਾ ਤੂੰ ਤੇ ਲੈਣਾ ਲੱਗ ਗਈਆਂ ਉਸਤਾਦ ਜੀ ਬਾਸ ਲੈਣ ਚ ਲੱਗਾ ਰਿਹਾ ਅੱਧੇ ਘੰਟੇ ਬਾਅਦ ਵਾਰੀ ਆਈ ਤੇ ਉਹਨੂੰ ਕਹਿੰਦਾ ਸੱਟੋ ਤੋਂ ਬਾਅਦ ਛੁੱਟੇ ਕਰਾਈ ਨਹੀਂ ਨਹੀਂ ਉਹਨੂੰ ਨਾ ਆਰਾਨ ਵਾਲੇ ਨੂੰ ਬੰਦਾ ਥੱਲੋਂ ਕਹਿੰਦਾ ਉਸਤਾਦ 18 ਨੰਬਰ ਮਜਾਲ ਸੁੱਟ ਦੇ ਕੰਪਰੇਸਾ ਕਹਤਾ ਬੱਟ ਭੱਟੀ ਮੈਂ ਕੀਤੀ ਆ ਓਏ ਕਹਿੰਦਾ ਮੇਰੇ ਨਾਲ ਟਰੰਪ ਸੀ अस्सलाम वालेकुम टी टाइम में खुश आमदीद 8 हो गए जे ਉਹ ਸ਼ੋ ਜਿਹੜੇ 9 9 ਹੋ ਗਏ ਭਾਜੀ ਠੀਕ ਆ ਹਾਂ 1300 ਕਿੰਨਿਆਂ ਦੇ ਵਿੱਚੋਂ ਜਿਹੜੇ 6 ਸੀ ਨਾ 5 ਉਹ 9 ਹੋ ਗਏ ਤੇ ਭਾਜੀ ਮੈਂ ਕਿਹਾ ਦੱਸੀ ਜਾਵਣਾ ਨਾਲ ਨਾਲ ਮੈਂ ਕੁਝ ਸਮਝਾ ਨਹੀਂ ਆਏ ਹਾਏ भाईजान बात ये है ਜਿਹੜੇ ਪੰਜੋ ਸੱਤੋਂ ਸੀ ਵਿੱਚ ਇੱਕ ਹੋਰ ਆ पाकिस्तान से बाहर दिमागी बहुत ज्यादा कंडीशनें खराब हैं भाईजान दिमागी कंडीशनें बहुत ज्यादा खराब हैं हमारे भाई बेचारे उनको नहीं समझ आ रही घर वालों को समझ नहीं आ रही कि बहुत से ऐसे लोग जो हैं वो खुले छड्डे हुए हमने जिनको डॉक्टर की जरूरत है हाँ और वो चलते फिरते नुकसान करते फिरते हैं सबका हाँ जी हाँ जी जहां उनका दिल कर यानी जिन्होंने कहते खुले छड्डे ने जिथे जो मर्जी लिख देंगे जिथे जो मर्जी कर देंगे ਉਹ ਸਾਡਾ ਪਰ ਕਿਹਨੂੰ ਕਿਹਨੂੰ ਕਰੋਗੇ ਤੁਸੀਂ ਹਲਕਾਏ ਆ ਯਾਨੀ ਕਿ ਉਸਤਾਦ ਜੀ ਦਾ ਹਲਕਾਏ ਓਏ ਡੈਫੀਨੇਸ਼ਨ ਉਹ ਭਾਈ ਕੀ ਬਾਤ ਦੀ ਡੈਫੀਨੇਸ਼ਨ ਹਾਂਜੀ ਉਹ ਜਿਹੜੇ ਖੁੱਲੇ ਹੁੰਦੇ ਨਾ ਉਹ ਕਹਿੰਦੇ ਉਹ ਹਲਕਾਏ ਹੁੰਦੇ ਆ ਉਹ ਕਿਸੇ ਨੂੰ ਵੀ ਸ਼ਾਮਾ ਗੁੱਲਾ ਕਰ ਦਿੰਦੇ ਉਹਨਾਂ ਤੋਂ ਬਚਣਾ ਚਾਹੀਦਾ ਉਸਤਾਦ ਜੀ ਦਾ ਬਿਹਤਰੀਨ ਹੱਲ ਦਈਏ ਤੁਸੀਂ ਆਪ ਕਹੋਗੇ ਯਾਰ ਵਾਕਈ ਮਿੱਠੇ ਤੋਂ ਦਿਮਾਗ ਦਾ ਇਸਤੇਮਾਲ ਕੀਤਾ ਹੈ ਇਹਦਾ ਹੱਲ ਵਾ ਤੁਸੀਂ ਕਦੀ ਜ਼ਿੰਦਗੀ 'ਚ ਪਰੇਸ਼ਾਨ ਨਹੀਂ ਹੋਵੋਗੇ ਓਏ ਕਮੈਂਟਸ ਆਫ ਕਰ ਦਿਓ ਨਹੀਂ ਕਮੈਂਟਸ ਨਹੀਂ ਆਫ ਕਰਨੇ ਅੱਛਾ ਉਹ ਹੀ ਫਿਰ ਘਟੀਆ ਗੱਲ ਕਰਤੀ ਨਾ ਜਾ ਮਿੱਠੇ ਕਮਿਊਨੀਕੇਸ਼ਨ ਅਸੀਂ ਆਪਣੀ ਫੈਮਿਲੀ ਨਾਲ ਰੱਖਣੀ ਹੈ ਹਾਂ ਅੱਛਾ ਜੀ ਅਸੀਂ ਆਸਟ੍ਰੇਲੀਆ ਜਾ ਰਹੇ ਹਾਂ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾ ਰਿਹਾ ਅਸੀਂ ਆਸਟ੍ਰੇਲੀਆ ਜਾ ਰਹੇ ਹਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਨੂੰ ਠੀਕ ਹੈ 2-3 ਅਪ੍ਰੈਲ 2 ਅਪ੍ਰੈਲ ਨੂੰ 3 ਅਪ੍ਰੈਲ ਨੂੰ ਤੇ ਜਨਵਰੀ ਫਰਵਰੀ ਮਤਲਬ ਅਪ੍ਰੈਲ ਨੂੰ 2 ਅਪ੍ਰੈਲ ਹਾਂ ਅਪ੍ਰੈਲ ਨੂੰ ਅਸੀਂ ਜਾ ਰਹੇ ਹਾਂ 2 ਅਪ੍ਰੈਲ ਉਸਤਾਦ ਜੀ ਪਿੰਨੀਆਂ ਬਣਵਾ ਰਿਹਾ ਮੈਂ ਤੁਹਾਡੇ ਲਈ ਹਟ ਆਸਟ੍ਰੇਲੀਆ ਜਾ ਕੇ ਖਾਇਓ ਕੜੀ ਲੈ ਕੇ ਜਾਣੀ ਸਾਜ ਜੀ ਤੁਸੀਂ ਮੈਂ ਕੜੀ ਵੀ ਬਣਵਾਈ ਤੁਹਾਡੇ ਲਈ 3 ਕਿਲੋ ਕੜੀ ਲੈ ਕੇ ਜਾਣੀ ਆ ਉਹ ਆਸਟ੍ਰੇਲੀਆ ਹਾਂਜੀ ਲੇਕਿਨ ਜਿੱਦਾਂ ਦੀ ਤੂੰ ਬਣਾਉਣਾ ਵਾ ਦਫ਼ਤਰ ਆਉਣ ਜੋਗੀ ਨਹੀਂ ਹੈਗੀ ਆਸਟ੍ਰੇਲੀਆ ਕਿੱਥੇ ਜਾਣੀ ਹੈ ਭਾਜੀ 2 ਸ਼ੋਅ ਨੇ ਸਾਡੇ ਉੱਥੇ ਬਾਕੀ ਜਿਹੜੇ ਨੇ ਨਾ ਉਹ ਸਾਡੇ ਆਪਣੇ ਸ਼ੋਅ ਨੇ ਗੈਟ ਟੂਗੇਦਰ ਕਿਸੇ ਦੋਸਤ ਨੂੰ ਮਿਲ ਲਿਆ ਫਿਰ ਤੁਰ ਲਿਆ ਖਾ ਪੀ ਲਿਆ ਮੀਟਅਪ ਨਿਜ਼ਾਮ ਹਾਂ ਮੇਰਾ ਲਹਿਦਾ ਵਾ ਤੁਹਾਡਾ ਨਹੀਂ ਤੁਹਾਨੂੰ ਤਾਂ ਮੈਂ ਆਸਟ੍ਰੇਲੀਆ ਉਤਰਦੇ ਦੋਵਾਂ ਨੂੰ ਮੈਂ ਨਥੀ ਕਰਾ ਦੇਣਾ ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਗਿਆ ਬਹੁਤ ਅੱਛੇ ਸਾਜ ਜੀ ਆਪ ਮੈਂ ਸਿਰਫ ਸ਼ੋਅ ਤੇ ਪਹੁੰਚਣਾ ਜਿੱਥੇ ਸ਼ੋਅ ਆ ਸ਼ੋਅ ਤੋਂ ਨਿਕਲ ਕੇ ਤੇ ਮੈਂ ਗਿਆ ਯੈਸ ਫਿਰ ਮੇਰਾ ਨਹੀਂ ਤਾਂ ਤੁਸੀਂ ਉੱਥੇ ਰਹਿਣਾ ਬਸ ਕਮਰਿਆਂ ਜੀ ਆਪਣਾ ਫਿਰ ਉਤਰੋ ਜਿੱਥੇ ਮਰਜ਼ੀ ਉਸਤਾਦ ਜੀ ਤੁਸੀਂ ਵੀ ਮੇਰਾ ਤੁਹਾਡੇ ਨਾਲ ਕੋਈ ਲਿੰਕ ਨਹੀਂ ਉੱਥੇ ਜੋ ਮਰਜ਼ੀ ਹੋ ਜਾਏ ਲੇਕਿਨ ਤੁਸੀਂ ਉਸਤਾਦ ਜੀ ਤੇ ਨਜ਼ਰ ਰੱਖਣੀ ਉਹ ਹੋਰ ਹਿਸਾਬ ਦਾ ਮੁਲਕ ਆ ਇਹ ਅੱਗੇ ਹੀ ਹੋਰ ਨਹੀਂ ਹਿਸਾਬ ਯਾਰ ਦੇ ਆਹੀ ਗੱਲ ਭਾਈ ਫੈਸਲ ਨੇ ਕਹੀ ਕਿ ਮੈਂ ਤੇ ਭਾਈ ਉੱਥੇ ਉਤਰਦੇ ਹੀ 2 ਸ਼ੋਅ ਕਰਕੇ ਲੈਦਾ ਹੋਣਾ ਉਸਤਾਦ ਜੀ ਵੀ ਲੈਦਾ ਹੋਣਦੇ ਮੈਂ ਉੱਥੇ ਵੀ ਕੀ ਕਰਨਾ ਵਾ ਨਾਲੇ ਮਿੱਠਾ ਤੂੰ ਜੀ ਜਿੱਥੇ ਤੈਨੂੰ ਰੱਖਣਗੇ ਜਿਹੜਾ ਕਮਰਾ ਤੈਨੂੰ ਦੇਣਗੇ ਤੂੰ ਉੱਥੇ ਰਹਿਣਾ ਬਸ ਨਾਲੇ ਸਾਜ ਇਹ ਦੱਸ ਦੋ ਪੈਸੇ ਲੈ ਕੇ ਜਾਣੇ ਟੁੱਟੇ 20 ਵਾਲੇ 50 ਵਾਲੇ 100 ਵਾਲੇ ਲੈ ਕੇ ਜਾਣੇ ਆ ਉੱਥੇ ਚੱਲਦਾ ਕੀ ਆ ਜੀ ਉੱਥੇ ਜ਼ੇਨ ਚੱਲਣਾ ਚਾਹੀਦਾ ਉੱਥੇ ਕੀ ਚੱਲਦਾ ਵਾ ਰਿੰਗੜ ਯੂਰੋ ਡਾਲਰ ਆਸਟ੍ਰੇਲੀਅਨ ਡਾਲਰ ਨਹੀਂ ਡਾਲਰ ਤਾਂ ਅਮਰੀਕਾ ਨਹੀਂ ਚੱਲਦਾ ਉਹ ਯੂਐਸਏ ਡਾਲਰ ਆ ਕੈਨੇਡਾ ਚ ਵੀ ਡਾਲਰ ਕੈਨੇਡਾ 'ਚ ਵੀ ਡਾਲਰ ਚੱਲਦਾ ਉਹ ਕੈਨੇਡੀਅਨ ਡਾਲਰ ਆ ਯੂਕੇਨ ਡਾਲਰ ਯੂਕੇ ਨਹੀਂ ਉਹ ਪਾਉਂਡ ਆ ਉਹ ਬੌਂਡ ਚੱਲਦੇ ਬੌਂਡ ਉਹ ਪਾਉਂਡ ਉਹ ਜੇਮਸ ਬੌਂਡ ਉਹ ਬੌਂਡ ਨਹੀਂ ਉਹ ਪਾਉਂਡ ਸਾਜੀ ਉਹ ਜਿਹੜੇ ਹਾਂ ਪੌਂਡ ਸਾਜ ਜੀ ਜੇ ਮੈਂ ਆਪਣੀ ਟਿਕਟ ਲੈ ਕੇ ਜਾਵਾਂ ਮੈਂ ਜਾ ਸਕਦਾ ਨਾ ਹਾਂ ਤੂੰ ਕਿਸੇ ਦੀ ਟਿਕਟ ਲੈ ਕੇ ਵੀ ਜਾ ਸਕਦਾ ਵਾ ਉਸਤਾਦ ਜੀ ਤੁਹਾਨੂੰ ਪਤਾ ਲੱਗਦਾ ਮੈਂ ਐਂਜ਼ਾਈਟੀ ਚ ਰਾਤ ਦਾ ਸਾਜ ਜੀ ਬਹੁਤ ਮੈਂ ਲਗਾਈ ਕਿਤੇ ਗਿਆ ਹੀ ਵੇਖਿਆ ਐਂਜ਼ਾਈਟੀ 'ਚ ਸੀ ਨਾ ਤੂੰ ਅਸੀਂ ਤੈਨੂੰ ਬਾਹਰ ਲੱਭਦੇ ਰਹੇ ਰੀਜ਼ਨ ਪੁੱਛੋ ਮੈਂ ਐਂਜ਼ਾਈਟੀ ਦੇ ਅੱਗੋਂ ਲੰਘਿਆ ਮੈਂ ਇਹਨਾਂ ਨੂੰ ਕਿਹਾ ਇੱਧਰ ਹੋਣਾ ਵਾ ਕਹਿੰਦਾ ਨਹੀਂ ਇੱਧਰ ਨਹੀਂ ਜਾ ਸਕਦਾ ਆਵਾਜ਼ ਆਈ ਸੀ ਐਂਜ਼ਾਈਟੀ ਚੋਂ ਮੈਨੂੰ ਲੇਕਿਨ ਮੈਨੂੰ ਸ਼ੱਕ ਜਿਹਾ ਪਿਆ ਮੈਂ ਤੈਨੂੰ ਮੈਂ ਪਿੱਠ ਧਰਿਆ ਮੈਂ ਕਿਹਾ ਐਂਜ਼ਾਈਟੀ 'ਚ ਜੇ ਹੋਰ ਨਹੀਂ ਕਿਤੋਂ ਲੱਭਣਾ ਸਾਜੀ ਐਂਜ਼ਾਈਟੀ ਚ ਗਿਆ ਵਾਪਸੀ ਆ ਗਿਆ ਕਹਿੰਦਾ ਉਹ ਨੰਗੇ ਪੈਰੀ ਸੀ ਯਾਰ ਐਂਜ਼ਾਈਟੀ ਸਿਟੀ ਨਹੀਂ ਹਾਂ ਐਂਜ਼ਾਈਟੀ ਡਿਪਰੈਸ਼ਨ ਹਾਂ ਕਿਉਂ ਗਿਆ ਪੁੱਛੋ ਵਜ੍ਹਾ ਕਿਉਂ ਰਾਤੀ ਇੱਥੋਂ ਨਿਕਲਿਆ 55 ਰੁਪਏ ਲੀਟਰ ਤੇਲ ਵਧਿਆ ਵਾ ਲਓ ਜੀ ਓਏ ਆਹੋ ਹਾਂਜੀ ਹਾਂ ਮੈਂ ਭਾਜੀ ਹੁਣ ਕਰ ਰੁਪਏ 500 ਤੇਲ ਪਾ ਦੇ ਤੇ ਮੇਰੇ ਕੰਨ 'ਚ ਨੋਦ ਲੜਾਉਣ ਰਿਹਾ ਕਹਿੰਦਾ 500 ਦਾ ਇੱਥੇ ਹੀ ਪੈਣਾ ਵਾ ਭਾਈ ਜੀ ਮੈਂ ਜਦੋਂ ਆਪਾਂ ਗਏ ਨਹੀਂ ਸਿਆਲਕੋਟ ਹਾਂਜੀ ਸਾਜ ਦੱਸ ਕੇ ਵਾਪਸੀ ਦੇ ਸਿਆਲਕੋਟ ਮੈਂ ਤੁਹਾਨੂੰ ਵਾਪਸੀ ਦੇ ਕੀ ਕਿਹਾ ਤੁਸੀਂ ਤੇਲ ਭਰਵਾ ਲਓ ਫੁੱਲ ਕਰਵਾ ਲਓ ਕਿ ਤੇਲ ਮਹਿੰਗਾ ਹੋ ਜਾਣਾ ਜੇ ਹਲੇ ਪਲਾਨ ਕਾ ਕਰਨ ਰਹੇ ਆ ਹਾਂ ਬਾ ਇਹਦੀ ਗੱਲ ਆ ਤੁਹਾਨੂੰ ਚਾਹੀਦਾ ਸੀ ਉਸੇ ਦਿਨ ਉਤਰਦੇ ਪਵਾਉਂਦੇ ਉਸਤਾਦ ਜੀ ਇੱਕ ਮਿਸਾਲ ਆ ਕੇ ਰੁਪਈਆ 55 ਰੁਪਏ ਵਧਿਆ ਵਾ ਆਪਾਂ 5-7 ਹਜ਼ਾਰ ਲੀਟਰ ਤੇਲ ਲੈ ਕੇ ਤੇ ਸਟੋਰ ਕਰ ਲੈਂਦੇ ਕਿੱਥੇ ਕਰਨਾ ਵਾ ਯਾਰ ਦਾਨਸ਼ਾ ਇੱਕ ਮਿਸਾਲ ਆ ਜਿਹੜੇ ਪੰਪ ਨੇ ਹਾਂਜੀ ਇਹਨਾਂ ਕੋਲ ਇੱਕ ਮਿਸਾਲ ਆ ਲੱਖ ਲੀਟਰ ਤੇਲ ਪਿਆ ਵਾ
ਤੇ 55 ਰੁਪਏ ਵੱਧ ਗਿਆ ਤੇ ਉਹ ਉਹਨਾਂ ਦਾ ਹੀ ਲੱਖ, ਉਹਨਾਂ ਦਾ 55 ਲੱਖ ਵਧਿਆ। ਹਾਂਜੀ ਉਹਨਾਂ ਦਾ ਵੱਧ ਗਿਆ ਕਿ ਸਟਾਕ ਇਹ ਹੀ ਹੁੰਦਾ ਵਾ ਉਸਤਾਦ ਜੀ ਕਿ ਸਟਾਕ ਦੇ ਵਿੱਚ ਤੁਹਾਡੀ ਉਧਰੋਂ ਰੇਟ ਵਧੀ, ਇਧਰੋਂ ਪ੍ਰੋਫਿਟ ਕਿੰਨੇ 100 ਗੁਣਾ ਵੱਧ ਗਿਆ। ਜਦੋਂ ਉਸਤਾਦ ਜੀ ਉਹਨਾਂ ਨੂੰ ਪਤਾ ਲੱਗਾ ਰੇਟ ਵਧਣ ਲੱਗਾ, 100 ਰੁਪਏ ਦਾ ਤੇਲ ਪਾ ਕੇ ਦੇ ਦਿੰਦੇ ਸੀ ਬਸ, ਇਸ ਤੋਂ ਜ਼ਿਆਦਾ ਨਹੀਂ ਸੀ ਪਾ ਕੇ ਦੇ ਦਿੰਦੇ। ਹਾਂ ਇਹ ਵੀ ਕਰਦੇ ਆ, ਇਹ ਵੀ ਕਰਦੇ ਇੱਕ ਉਹ ਵੀ ਹੋਰ ਕਰਦੇ, game ਉਹਨਾਂ ਨੂੰ ਪਤਾ ਨਾ ਸ਼ਾਮ ਨੂੰ ਵਧਣਾ ਵਾ ਤੇ ਹਾਂਜੀ ਬੰਦ ਕਰ ਦਿੰਦੇ ਸੇਲ। ਤੇ ਸੇਲ ਬੰਦ ਕਰ ਦਿੰਦੇ, ਕਿਉਂਕਿ ਸਾਡੇ ਕੋਲ ਅਗਰ ਪਿੱਛੇ 2 ਲੱਖ ਲੀਟਰ ਪਿਆ ਵਾ ਹਾਂਜੀ ਤੇ ਉਹ 2 ਲੱਖ ਲੀਟਰ ਚੋਂ ਅਗਰ ਅਸੀਂ 50,000 ਲੀਟਰ ਜਿਹੜਾ ਰਾਤ ਤੱਕ ਵੇਚਤਾ ਤੇ ਉਹ ਤਾਂ ਰਾਤ ਨੂੰ ਅਸੀਂ ਸ਼ੁਰੂ ਕਰਾਂਗੇ, ਤੇ ਇਹ ਤਾਂ ਜੁਰਮ ਆ, ਇਹਨਾਂ ਨੂੰ ਫੜਨਾ ਚਾਹੀਦਾ। ਕਰਨਾ ਚਾਹੀਦਾ। ਤਾਜੀ ਮਿੱਠੇ ਨੇ ਇਦਾਂ ਹੀ ਨੀਲੀਆਂ ਕਹਿਣਾ ਭਰਾ ਲੀਆਂ ਇਹਨੇ ਪਹਿਲੇ ਹੀ, ਉਹ ਬਾਅਦ ਚੋਂ ਸਸਤਾ ਹੋ ਗਿਆ। ਤੇ ਪੰਪ ਤੇ ਹੀ ਅੱਗੇ ਰੱਖਿਆ, ਉਹਨਾਂ ਦੇ ਪੰਪ ਦੇ ਅੱਗੇ ਰੱਖ ਕੇ ਉਹਨੂੰ ਵੇਚਿਆ, ਭਾਈ ਮੇਰੇ ਕੋਲ ਲੈ ਲਓ ਸਸਤਾ। ਉਹਨੇ ਪਿੱਛੋਂ ਠੁੱਡ ਮਾਰਿਆ ਆ ਕੇ। ਉਸਤਾਦ ਜੀ ਹਾਲਾਤ ਨਹੀਂ ਉਹਨੇ ਕੁਝ ਵੀ ਨਹੀਂ ਕੀਤਾ, ਇਹਨੇ ਉਹਨਾਂ ਦੇ ਪੰਪ ਦੇ ਅੱਗੇ ਇੰਜ ਕੈਨਾਂ ਲਾਈਆਂ ਨੇ, ਹਾਂਜੀ ਬਿਸਮਿਲ੍ਲਾ ਝਾੜੀ ਝੂੜੀ ਮਾਰੀ ਹੈ ਉਹਨਾਂ ਦੇ ਪੰਪ ਦੇ ਅੱਗੇ ਹੀ, ਤੇ ਮਾੜਾ ਮਾੜਾ ਢੱਕਣ ਖੋਲ ਕੇ ਨਾ, ਆਜੋ ਭਾਜੀ ਬਿਸਮਿਲ੍ਲਾ ਇੱਥੋਂ ਲੈ ਲਓ ਜੀ, ਇੱਥੋਂ ਲੈ ਲਓ। ਇਹ ਪਿੱਛੇ ਜੀ 300 ਰੁਪਇਆ ਜੀ, ਮੇਰੇ ਕੋ 295 ਲੈ ਲਓ ਜੀ। ਪਿੱਛੋਂ ਸਿਰਫ ਮਾਲਕ ਆਇਆ, ਉਹਨੇ ਕੁਝ ਨਹੀਂ ਕੀਤਾ, ਉਹਨੇ ਸਿਗਰਟ ਲਾਇਆ, ਉਹਨੇ ਇੰਜ ਕਰਕੇ ਇਹਦੇ ਇੱਥੋਂ ਨਾ ਇੱਥੇ ਖਲੋ ਕੇ ਇਹਦੇ ਉੱਤੋਂ ਇੰਜ ਕਰਕੇ ਤੀਲੀ ਸਿੱਟੀ, ਲਕਾਈ ਹੋ ਗਈ। ਪਾਤੀ ਅਮਰੀਕਾ ਤੇ ਅਮਰੀਕਾ ਤੀਲੀ ਸੁੱਟ ਗਿਆ। ਹਾਂ ਮਿੱਠਾ ਬਣ ਰਿਹਾ ਪੂਰਾ। ਉਸਤਾਦ ਜੀ ਉਹਨੇ ਇਹਦਾ ਪੰਪ ਪੈਰ ਨਾਲ ਹੀ ਬੁਝਾਉਤਾ ਬਾਅਦ। ਪੈਰ ਤੇਲ ਤਾਜੀ ਮਹਿੰਗਾ ਹੋ ਗਿਆ, ਪੰਪ ਤੇ ਜਾ ਕੇ ਉਹਨੂੰ ਕਹਿੰਦਾ ਫੁੱਲ ਕਰ ਦੇ, ਤੇ ਇਹ ਭੁੱਲ ਗਿਆ ਸੀ ਮਹਿੰਗਾ ਹੋਇਆ, ਨਾਲ ਹੀ ਉਹਨੂੰ ਕਹਿੰਦਾ ਇੱਕ ਸਾਈਡ ਦੀ। ਕੀ ਮੋਟਰਸਾਈਕਲ ਇੱਕ ਸਾਈਡ ਅੱਛਾ ਮੋਟਰਸਾਈਕਲ ਦੇ ਦਰਮਿਆਨ ਚ ਕੰਧ ਹੁੰਦੀ ਨਾ, ਕਹਿੰਦਾ ਇੱਕ ਸਾਈਡ ਫੁੱਲ ਕਰ। ਇੱਕ ਬੋਤਲ ਰੱਖੀ ਪੈਟਰੋਲ ਦੀ ਤੇ ਜਗ੍ਹਾ ਜਗ੍ਹਾ ਤੇ ਲਿਖਿਆ ਨੋ ਸਮੋਕ। ਆਹੋ ਇੱਕ ਬੋਤਲ ਉਹ ਜਿਹੜੇ ਫੱਟਿਆਂ ਤੇ ਲਾਇਆ ਹੁੰਦਾ ਬੋਤਲਾਂ ਚ, ਉਹ ਅੱਛਾ ਉਹ 3-4 ਰੰਗਾਂ ਦਾ ਹੁੰਦਾ ਹੀ। ਉਸਤਾਦ ਜੀ ਆਹੋ ਉਹ ਦੂਰੋਂ ਗੋਲਿਆਂ ਦੀ ਦੁਕਾਨ ਲੱਗਦੀ ਹੈ। ਆਹੋ ਉਹ ਪਤਾ ਨਹੀਂ ਰੰਗ ਕਿਉਂ, ਇੱਕ ਮੈਂ ਦੇਖਿਆ ਤੇ ਹੁੰਦਾ ਵਾ ਡਾਰਕ ਗੁਲਾਬੀ, ਗੁਲਾਬੀ ਜਿਹਾ, ਕਈਆਂ 'ਚ ਪੀਲਾ ਹੁੰਦਾ, ਹਾਂਜੀ ਕਈਆਂ 'ਚ ਹਲਕਾ ਜਿਹਾ ਯੈਲੋ ਨਿਸ਼ ਵੀ ਹੁੰਦੀ ਹੈ, ਹਾਂਜੀ ਲਾਲ ਵੀ ਉਹ ਹੁੰਦਾ। ਤਿੰਨ ਰੰਗ ਹੁੰਦੇ ਆ। ਬਲੂ ਆ ਬੜਾ ਸਕਾਈ ਜਿਹਾ। ਇਹ ਪਰਚਮ ਦਾ ਰੰਗ, ਆਹ ਉਹ ਵੀ ਆ। ਸਤਾਈ ਪੈਟਰੋਲ ਚ ਪਰਚਮ ਦਾ ਰੰਗ ਨਜ਼ਰ ਆਉਣਾ ਚਾਹੀਦਾ। ਹੁਣ ਸਾਡੇ ਪਾਕਿਸਤਾਨ 'ਚ ਹਰਾ ਰੰਗ ਚੱਲਦਾ ਵਾ, ਹਰਾ ਪੈਟਰੋਲ। ਹਾਂਜੀ ਸਿਰਫ 19 ਲੀਟਰ ਪੈਟਰੋਲ ਨਾ ਰੱਖ ਕੇ ਬੈਠਾ ਵਾ, ਤੇ 55 ਰੁਪਏ ਵੱਧ ਹੋਇਆ ਤੇ ਤਬਾਈ ਵੀ ਫੇਰ ਤੀ ਵੀ ਮੇਰਾ ਜਿਹੜਾ ਕਿੰਨਾ ਵੱਧ ਗਿਆ, ਮੇਰਾ ਕੈਰੀਅਰ 20 ਲੀਟਰ ਜ਼ਿੰਦਗੀ ਬਦਲ ਗਈ ਕਿਦਾਂ ਮੇਰੀ। ਤਾਜੀ 100 ਦਾ ਤੇਲ ਲੈਣ ਗਿਆ, ਉਹਨੇ ਫੀਟਰ ਚ ਪਾਤਾ ਉਹਨੂੰ। 20 ਲੀਟਰ ਨਾਲ ਇਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਸਤਾਦ ਜੀ ਘੜਿਆਂ 'ਚ ਪਾ ਕੇ ਰੱਖਿਆ, ਪਿਆਲਿਆਂ 'ਚ ਪਾ ਕੇ। ਯਾਰ ਦੁੱਧ ਵਾਲਾ ਸਿਸਟਮ ਸਾਰਾ ਸ਼ੁਰੂ ਕੀਤਾ, ਟੱਪ 'ਚ ਰੱਖਿਆ ਨਹੀਂ ਕਰਕੇ ਪੈਟਰੋਲ ਤੇ ਪਾਪਾ ਦੇਣਾ ਪਊਗਾ ਨਾਲ ਆਪਾਂ। ਪੈਟਰੋਲ ਦਿਲ ਕਰੇ ਇੰਨਾ ਮਹਿੰਗਾ ਹੋ ਜੇ, ਤੋਬਾ ਗੋਲ ਗੱਪੇ ਨਾ ਪਾਉਣਾ ਕਰ। ਥੱਲੇ ਹੱਥ ਵੀ ਰੱਖਿਆ। 200 ਰੁਪਏ ਦਾ ਇੱਕ ਗੋਲ ਗੱਪਾ ਵਾ। ਯਾਰ ਇੰਨਾ ਪੈਟਰੋਲ ਮਹਿੰਗਾ ਹੋ ਗਿਆ, ਮੋਟਰਸਾਈਕਲ ਜਾ ਕੇ ਉਹਨੂੰ ਕਹਿੰਦਾ ਭਾਈ ਤੇਲ ਪਾ ਦਿਓ, ਉਹਨੇ 1000 ਰੁਪਏ ਸਿਰ ਚੋਕ ਚੁੱਕੀ। ਐਡਾ ਬੇਵਕੂਫ ਆ, ਤੇਲ ਵੇਚਣ ਦੇ ਆ ਤੇ ਤੇਲ ਦੇ ਵਿੱਚ ਨਾ ਐਡਾ ਕਿ ਚਿੱਟਾ ਕਾਗਜ਼ ਵੀ ਸਿੱਟਿਆ ਵਿੱਚ, ਤੇ ਜਿਹੜਾ ਆ ਰਿਹਾ ਕਹਿੰਦਾ ਭਾਜੀ ਇਹ ਪੜਿਆ ਤੇਲ, ਪੜਿਆ ਲਿਖਿਆ ਇਹਦੇ ਨਾਲ ਗੱਡੀ ਬਹੁਤ ਸਹੀ ਚੱਲਦੀ। ਨੀਲੀ ਕੈਨ ਭਰਾ ਕੇ ਪੈਟਰੋਲ ਦੀ ਘਰ ਲੈ ਗਏ ਤੇ ਡਰ ਪੈ ਗਿਆ ਕਿਤੇ ਖਰਾਬ ਨਾ ਹੋ ਜਾਏ, ਤੇ ਉਹਨੂੰ ਬਾਲਾ ਦਵਾਤਾ। ਲੈ ਪੂਰਾ ਘਰ ਹੀ ਉਬਲ ਗਿਆ। ਬਾਲਾ ਦਬਾ ਕੇ ਫਰਿੱਜ ਚੜਾਤਾ ਕਿ ਏਦਾਂ ਖਰਾਬ ਨਹੀਂ ਹੁੰਦਾ। 2 ਲੀਟਰ ਤੇਲ ਦਾ ਕੰਮ ਸ਼ੁਰੂ ਕੀਤਾ ਤੇ ਸਾਈਡ ਤੇ ਲਿਖਾਇਆ ਹਾਈ ਓਕਟਨ। 2 ਲੀਟਰ ਅੱਛਾ ਤੈਨੂੰ ਪਤਾ ਵੇ ਲੌਜੀਕ ਵਾਕਈ ਜੈਨੂਇਨ, ਤੂੰ ਪੈਟਰੋਲ ਰੱਖ ਦੇ ਅੱਗ ਦੇ ਉੱਤੋਂ ਗਰਮ ਹੋ ਜਾਏਗਾ, ਉਹਨੂੰ ਅੱਗ ਨਹੀਂ ਪਏਗੀ। ਹਾਂਜੀ ਅੱਗ ਨੂੰ ਤੂੰ ਪੈਂਦੀ ਜਦੋਂ ਸ਼ੋਲਾ ਬਲਦਾ ਵਾ, ਸ਼ੋਲਾ ਨਹੀਂ, ਥੱਲੇ ਸਹੀ ਛੋਲਾ ਹੀ ਆ, ਨਹੀਂ ਉਹ ਗਰਮ ਹੋ ਜਾਏਗਾ, ਗਰਮ ਨੂੰ ਅੱਗ ਨਹੀਂ ਪੈਂਦੀ, ਗਰਮ ਹੋ ਜਵੇ ਗਰਮ ਹੋ ਜਾਏਗਾ ਬਸ। ਪੈਟਰੋਲ ਵਾਲਾ ਖਾ ਜਾਏਗਾ। ਤਾਜੀ ਉਹ ਫਿਲਮਾਂ 'ਚ ਉਹਨਾਂ ਨੇ ਪੈਟਰੋਲ ਸੁੱਟਿਆ, ਏਦਾਂ ਸਿਗਰਟ ਸੁੱਟਦੇ ਆ, ਉਹ ਅੱਗ ਲੱਗ ਜਾਂਦੀ। ਸ਼ੁਕਰ ਜੀ ਹਾਂ, ਸਿਗਰਟ ਵੀ ਸਿੱਟਦੇ ਆ ਤੇ ਇੱਕ ਜ਼ਿਪੋ ਲਾਈਟਰ ਵੀ ਸਿੱਟਦੇ ਅਕਸਰ। ਗੁਰਵਿੰਦਰ ਜਿਹੜੀ ਫਿਲਮ ਆ, ਹਾਂ ਦੁਰੰਦਰ। ਇਹਦੇ ਚੋਂ ਸਿੱਟਦਾ ਨਹੀਂ ਲਾਈਟਰ, ਦੇਖੀ ਫਿਲਮ ਤੂੰ? ਹਾਂਜੀ ਤਾਜੀ ਉਹ ਖਾਨ ਫਿਲਮ 'ਚ ਵੀ ਸੁੱਟਦਾ ਉਹ। ਹਾਂ ਉਹ ਜ਼ਿਪੋ ਹੁੰਦੇ ਆ ਜੈਨੂਇਨ, ਜਿਹੜੇ ਬੁਝਦੇ ਨਹੀਂ। ਹਵਾ 'ਚ ਵੀ ਉਸਤਾਦ ਜੀ। ਹਾਂ ਕਿਤੇ ਵੀ ਨਹੀਂ ਬੁਝਦੇ। 5 ਲੀਟਰ ਪੈਟਰੋਲ ਬਾਲਟੀ 'ਚ ਪਾ ਕੇ ਉਸਤਾਦ ਜੀ ਲੰਗਰ ਤਰ੍ਹਾਂ ਪਾਉਂਦੇ ਟਿਕ। ਸਾਜੀ ਇਦਾਂ ਹੋ ਸਕਦਾ ਵਾ ਭਾਈ, ਜੋ ਹਾਲਾਤ ਨੇ। ਸਹੀ ਗੱਲ ਰਾਜੀ ਕਹਿੰਦੇ 1000 ਰੁਪਏ ਤੱਕ ਜਾਣਾ ਵਾ। ਉਹ ਨਹੀਂ ਨਹੀਂ ਇਹ ਇੰਨਾ ਮਹਿੰਗਾ ਕਾਤੋਂ ਹੋਇਆ, ਕਹਿੰਦੇ ਰਾਜ ਨੇ ਕੋਈ ਰਾਹ ਬੰਦ ਕਰਤਾ। ਪਤਾ ਨਹੀਂ ਭਰਾਵਾ, ਇਹ ਲੰਮੀਆਂ ਗੇਮਾਂ ਨੇ ਸਾਨੂੰ ਉਸਤਾਦ ਜੀ 1000 ਰੁਪਏ ਲੀਟਰ ਜਾਣਾ ਪੈਟਰੋਲ। ਛੱਡ ਦੇ ਤੂੰ, ਛੱਡ ਦੇ। ਤੁਹਾਨੂੰ ਪਤਾ ਰਾਤੀ ਸੋਟੀ ਬਹੁਤ ਚੱਲੀ ਪੰਪਾਂ ਤੇ, ਇੰਜ ਕਰਕੇ 55 ਸੱਚੀ ਉਸਤਾਦ ਜੀ ਆਹੋ 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 ਬਹੁਤ ਛੋਟੀ ਵਰੀ ਆ, ਲੜਾਈਆਂ ਹੋਈਆਂ ਵਾ। ਰਾਤੀ ਲੈਣਾ ਲੱਗ ਗਈਆਂ, ਉਸਤਾਦ ਜੀ ਬਾਸ ਲੈਣ 'ਚ ਲੱਗਾ ਰਿਹਾ, ਅੱਧੇ ਘੰਟੇ ਬਾਅਦ ਵਾਰੀ ਆਈ ਤੇ ਉਹਨੂੰ ਕਹਿੰਦਾ 60 ਤੋਂ ਬਾਅਦ। ਤਾਜੀ ਮੈਂ ਛੁੱਟੇ ਕਰਾਏ। ਨਹੀਂ ਬਾਸ ਅੱਧੇ ਘੰਟੇ ਬਾਅਦ ਵਿਆਹ, ਕਹਿੰਦਾ ਕਿੰਨਾ ਵਧਿਆ, ਕਹਿੰਦਾ 55 ਰੁਪਏ, ਕਹਿੰਦਾ 55 ਦਾ ਹੀ ਜਿਹੜਾ ਵਧਿਆ ਨਾ। ਨਹੀਂ ਆਹ ਤਰੀਕਾ ਅੱਛਾ ਵਾ ਕਿ ਤੇਲ ਆ ਜੀ 250 ਰੁਪਏ ਲੀਟਰ, ਤੇ ਜਾ ਕੇ ਉਹਨੂੰ ਪੁੱਛ ਰਿਹਾ ਭਾਜੀ ਕਿੰਨੇ ਦਾ ਲੀਟਰ, ਕਹਿੰਦਾ ਜੀ 300 ਰੁਪਏ, 50 ਰੁਪਏ ਹੁਣੇ ਵਧੇ, ਕਹਿੰਦਾ ਮੈਂ ਨਹੀਂ ਵਧਾਉਣੇ, ਤੂੰ 250 ਦਾ ਪਾ।
250 ਦਾ ਪਾ ਕੇ ਜ਼ੇਨੀ ਤੌਰ ਤੇ ਫਰੈਸ਼ ਆ ਕੇ ਮੇਰੇ ਲਈ ਤਾਂ ਨਹੀਂ ਨਾ ਵਧੇ ਮੈਂ ਤਾਂ ਉੱਥੇ ਹੀ ਤਾਂ ਜੀ ਪਾਣੀ ਵਾਂਗੂ ਹੱਥ 'ਚ ਫੜੀ ਪੈਟਰੋਲ ਵਾਲੀ ਬੋਤਲ, ਜਿੰਨਾ ਕੁ ਜਾਣਾ ਉਹਨਾਂ ਕੁ ਪਾਈ ਆ ਅੱਛਾ ਨਾਲ ਮੋਟਰਸਾਈਕਲ ਸਟਾਰਟ ਕਰਕੇ ਅੱਛਾ ਜੇ ਬੋਤਲ ਫੜੀ ਆ ਵੀ ਬੰਦ ਹੋਣ ਲੱਗੀ ਤੇ ਸਿੱਟ ਕੇ ਤੇ ਫੇਰ ਚਲਾਈ ਜਾ ਰਿਹਾ ਫਿਰ ਅੱਛਾ ਇੰਜ ਹਾਂ ਟੈਂਕੀ ਤੇ ਵੀ ਨਹੀਂ ਤਬਾਰ ਕਰਨ ਦਿਆ ਯਾਰ ਇਹਨੂੰ 100 ਰੁਪਏ ਤੇਲ ਪਵਾਇਆ ਵਾ ਤੇ ਉਹਨੇ ਪਾਇਆ ਪੂਆ ਨੇ ਤੇ ਚੁੱਪ ਕਰਕੇ ਢੱਕਣ ਲਾਉਣ ਡਿਆ। ਮੈਂ ਕਿਹਾ ਤੇਲ ਕਿਧਰ ਕਹਿੰਦਾ ਆਖਰੀ ਕਤਰਾ ਡੇ ਗਿਆ, ਉਹ 100 ਦਾ ਹੀ ਸੀ। ਲੈ ਨਹੀਂ ਹੁਣ ਕਿੰਨਾ ਹੋ ਗਿਆ ਵਾ ਤਾਜੀ ਭਾਈ 322 ਰੁਪਏ 322 ਰੁਪਏ ਲੀਟਰ। ਹਾਂਜੀ ਇਸ਼ਾਰੀਆ ਵੀ ਕੁਛ। ਦੁਬਈ ਕੀ ਰੇਟ ਆ? ਇਹ ਤਾਂ ਇੰਟਰਨੈਸ਼ਨਲ ਰੇਟ ਹੁੰਦਾ ਨਾ ਇਹਦਾ ਤਾਂ ਪੂਰਾ ਇੰਟਰਨੈਸ਼ਨਲ ਰੇਟ ਹੁੰਦਾ ਨਾ। ਮੈਂ ਦੁਪਹਿਰੇ ਇੰਟਰਨੈਸ਼ਨਲ ਰਿਪੋਰਟ ਦੇਖੀ ਯਾਰ ਇਹ ਪਿੱਛੇ ਜੇ ਸੇਮ ਸੀ ਦੁਬਈ, ਜਦੋਂ ਮੈਂ ਜਾਣਾ ਨਾ ਦੁਬਈ ਜਿੰਨੇ ਦਾ ਪੈਟਰੋਲ ਸੀ ਨਾ ਪਾਕਿਸਤਾਨ ਦਾ 2-4 ਰੁਪਏ ਦਾ ਫਰਕ ਸੀ ਬਸ, ਸੇਮ ਸੀ ਯਾਨੀ ਕਿ ਉਹਨੇ ਦੇ। ਹੁਣ ਵੱਧ ਗਿਆ ਵਾ। ਜਹਾਜ਼ ਉੱਤੋਂ ਦੀ ਯਾਰ ਕਿਰਾਇਆ ਪੈ ਰਿਹਾ ਉਹਨੂੰ। ਹੁਣ ਇੱਕ ਦਿਨ ਵੱਧ ਗਿਆ ਹੁਣ। ਅੱਛਾ ਨਹੀਂ ਉਹਨੇ ਸ਼ਹਿਰ ਹੈ ਕੋਰਾ ਬੰਦ ਕਰਤੀ ਯਾਰ ਨੇ। ਕਰੋ ਕਿਹੜੀ ਸ਼ਹਿਰ ਹੈ ਕਿਹੜੀ ਕਰੋ ਉਹ ਮੈਂ ਨਕਸ਼ੇ ਦੇਖੇ ਐਂ ਕਰਕੇ ਨਾ ਜਿਹੜਾ ਮੁੜਦਾ ਸ਼ਿਪ ਉਹ ਬੰਦ ਕਰਤਾ ਇਰਾਨ ਨੇ। ਕਹਿੰਦੇ ਭਾਈ ਨਹੀਂ ਹੁਣ ਆਹ ਕੰਮ ਨਹੀਂ ਹੋਣਾ। ਕਰਾ ਕਰਮ ਆਪਣਾ ਇਹ ਹੁਰਮਜ਼ ਆਪਨੇ ਗੁਰਬਤ ਬੰਦ ਕਰਤੀ। ਸਾਡੀ ਸਾਰੀ ਬੰਦਰਗਾਹਾਂ ਬੰਦ ਹੋ ਗਈਆਂ ਨਾ। ਸਾਡੀ ਦੁਨੀਆ ਦਾ 99% ਤੇ ਨਹੀਂ 90% ਤੇਲ ਉਸ ਰਾਸਤੇ ਚੋਂ ਲੰਘ ਕੇ ਜਾਂਦਾ। ਪਾਕਿਸਤਾਨੀ 200 ਰੁਪਏ ਲੀਟਰ ਆ ਦੁਬਈ। ਇਹਨੂੰ ਪਤਾ ਲੱਗਾ ਦੁਬਈ 122 ਰੁਪਏ ਦਾ ਫਰਕ ਕਿੱਦਾਂ? ਉਹ ਸਾਜੀ ਨਾਲੇ ਆਪਣਾ ਬਣਾਉਂਦੇ ਉਹਨਾਂ ਦਾ ਉੱਥੇ ਬੰਦਾ ਫੈਕਟਰੀਆਂ। ਆਹੋ ਨਾਲੇ ਉਹਨਾਂ ਦਾ ਉੱਥੇ ਬੰਦਾ, ਨਾਲੇ ਉਹਨਾਂ ਦਾ ਇਸ ਟਾਈਮ ਐਕਸਪੋਰਟ ਨਹੀਂ ਹੋ ਰਿਹਾ ਹੋਣਾ ਮੇਰੇ ਹਿਸਾਬ ਨਾਲ, ਕਿਤੇ ਜਾ ਨਹੀਂ ਰਿਹਾ। ਉਹਨਾਂ ਨੇ ਸਸਤਾ ਕਰਤਾ। ਸਊਦੀਆ ਇਸ ਤੋਂ ਵੀ ਸਸਤਾ ਹੀ। ਸਊਦੀਆ ਮੋਟਰਸਾਈਕਲ ਤੇ ਵੈਸੇ ਹੀ ਸ਼ੁਗਲ 'ਚ ਭਰ ਦਿੰਦੇ ਆ। ਹਾਂਜੀ ਉਹ ਕਹਿੰਦੇ ਕੋਈ ਹੱਸਣ ਵਾਲੀ ਗੱਲ ਕਰ, ਚੱਲ ਤੈਨੂੰ ਤੇਲ ਪਾ ਦਿੰਦੇ। ਹਾਂ ਸਹੀ ਗੱਲ। ਸਿਰਫ ਮੇਰੀ ਸੋਲੋ ਸਜਾਦ ਦੇ ਦਿਮਾਗ 'ਚ ਮੈਨੂੰ ਇਹ ਲੱਗਾ ਵਾ, ਇਹ ਚੇਂਜ ਵੀ ਹੋ ਸਕਦਾ ਵਾ, ਤੁਸੀਂ ਵੀ ਇਹ 'ਚ ਕਹਿ ਸਕਦੇ ਹੋ ਨਹੀਂ ਸਾਜੀ ਇਦਾਂ ਨਹੀਂ, ਇਦਾਂ ਤੁਸੀਂ ਵੀ ਕਹਿ ਸਕਦੇ ਹੋ। ਮੈਨੂੰ ਇਹ ਲੱਗਾ ਕਿ ਇੰਜ ਹੋ ਰਿਹਾ। ਤੁਹਾਡੀ ਰਾਏ ਆ ਛੋਟੀ ਮੈਂ ਜੇ ਨਹੀਂ ਤੁਹਾਨੂੰ ਐਵੇਂ 3 ਮਿੰਟ 'ਚ ਜਿਹੜੀ ਗੱਲ ਮੈਨੂੰ ਜਿਹੜੀ ਸਮਝ ਆਈ ਕਿ ਅਸਲ ਇਹ ਰੌਲਾ ਵਾ। ਲੇਕਿਨ ਸਾਜੀ ਉਹਨੂੰ ਦੁੱਖ ਕਿੰਨਾ ਹੁੰਦਾ ਹੋਏਗਾ। ਦੁੱਖ ਹਾਂਜੀ ਹਾਏ ਉਹਨੂੰ ਦੁੱਖ ਕਿੰਨਾ ਹੁੰਦਾ ਹੋਏਗਾ ਕਿ ਯਾਰ ਮੇਰੇ ਭਰਾ ਉਸੇ ਨਬੀ ਨੂੰ ਮੰਨਣ ਵਾਲੇ, ਉਸੇ ਰੱਬ ਨੂੰ ਮੰਨਣ ਵਾਲੇ, ਉਹੀ ਕਿਤਾਬ ਪੜ੍ਹਨ ਵਾਲੇ ਰੱਬ ਦੀ, ਤੇ ਯਾਰ ਏਦਾਂ ਕਰ ਰਹੇ ਨੇ ਕਿ ਮੇਰੇ ਦੁਸ਼ਮਣਾਂ ਨੂੰ ਜਗ੍ਹਾ ਦੇ ਰਹੇ ਨੇ, ਹਨਾ। ਹੁਣ ਜਿਹੜੀ ਉਹਨਾਂ ਦੀ ਆਵਾਮ ਆ, ਜਿਹੜੀ ਉਹਨਾਂ ਦੀ ਆਵਾਮ ਆ, ਸਾਜੀ ਤੂੰ ਇੱਕ ਚੀਜ਼ ਦੇਖ, ਉਹ ਕਿਸੇ ਨੂੰ ਪੁਕਾਰ ਰਹੇ ਆ ਵੀ ਪਾਕਿਸਤਾਨ ਸਾਡੀ ਮਦਦ ਕਰੋ, ਸਊਦੀਆ ਸਾਡੀ ਮਦਦ ਕਰਦੇ, ਅਸੀਂ ਮਰ ਗਏ, ਨਹੀਂ ਦੁਬਈ ਸਾਡੀ ਮਦਦ ਕਰ, ਤੁਰਕੀ ਸਾਡੇ, ਕਦੀ ਸੁਣਿਆ ਉਹਨਾਂ ਦੇ? ਉਹ ਤੇ ਚੜੇ ਅਗਲੇ। ਉਹ ਕਹਿੰਦੇ ਚਲੋ ਜਾਓ ਕੰਮ ਕਰੋ, ਤੁਸੀਂ ਮਦਦ ਕਰਨੀ ਹੈ ਸਾਡੀ, ਜਿਨ੍ਹਾਂ ਨੇ ਕਰਨੀ ਹੈ ਉਹ ਹੀ ਕਰਨਗੇ। ਲੇਕਿਨ ਉਸਤਾਦ ਜੀ ਇਹ ਜੰਗ ਬੰਦ ਹੋਣੀ ਚਾਹੀਦੀ ਆ। ਅੱਲਾਹ ਤਾਲਾ ਦੀ ਜ਼ਾਤ ਮਾਫ ਕਰੇ, ਲੇਕਿਨ ਇਹ ਵਧੀ ਜਾ ਰਹੀ ਆ। ਨਹੀਂ ਉਸਤਾਦ ਜੀ ਮੈਂ ਤਾਂ ਦੁਆ ਕਰਦਾ, ਦੁਬਈ ਵੀ ਸਾਡੇ ਭੈਣ ਭਰਾ ਵਾ, ਸਊਦੀ ਵੀ ਸਾਰੇ ਸਾਡੇ ਭੈਣ ਭਰਾ, ਇਧਰੋਂ ਸਾਰੇ ਗਏ ਹੋਏ। ਤੀਸਰੀ ਜੰਗੇ ਜਿਵੇਂ ਲੱਗਣ ਲੱਗੀ ਹੈ, ਤੀਸਰੀ ਜੰਗ ਤੇ ਸੋਚ ਇਹ ਨਹੀਂ ਛੇਤੀ ਫੜੀ। ਹਾਂ ਜੰਗ ਤੇ ਸੋਚ ਹਾਂਜੀ ਬੰਦੇ ਵਿੱਚ ਪੈ ਗਏ। ਉਸਤਾਦ ਜੀ ਕੋਸ਼ਿਸ਼ ਹੋ ਰਹੀ ਹੈ ਬੰਦ ਕਰਨਗੇ ਜੰਗ। ਦਸਤਗੀਰ ਦੀ ਬੈਠਕ 'ਚ ਸਾਰੇ ਬੈਠੇ ਆ। ਕਿੱਥੇ? ਦਸਤਗੀਰ ਦੀ ਬੈਠਕ 'ਚ। ਦਸਤਗੀਰ ਉਹ ਲੱਠੇ ਵਾਲਾ? ਲੱਠੇ ਵਾਲਾ। ਉੱਥੇ ਭਾਜੀ ਫਰਾਂਸ ਦਾ ਵੀ ਸਦਰ ਆਇਆ ਵਾ, ਜਰਮਨੀ ਦੀ ਵੀ, ਉਹ ਹਾਰੀ ਗੱਲ ਸਾਰੇ ਬਾਹਰ ਕੱਚੀ ਲੱਸੀ ਵੀ ਇੱਕ ਬੰਦਾ ਲਾਉਂਦਾ ਬੜੀ ਵਾਲਾ। ਲੇਕਿਨ ਉਹ ਦੱਸਿਆ ਚੌਧਰੀ ਫਜ਼ਲ ਹੱਕ ਨੇ ਜਿਹੜੀ ਕੁੱਤਿਆ ਕੀਤੀ ਟਰੰਪ ਦੀ। ਤੋਬਾ ਉਹਨੇ ਕਹਾ ਤੂੰ ਮੈਨੂੰ ਪੁੱਛ ਦੱਸ ਤਾਂ ਲੈ ਤੂੰ ਕੀ ਕਰਨ ਲੱਗਾ। ਅੱਛਾ ਉਹਦੀ ਬੈਠਕ 'ਚ ਗੱਲ ਹੋਈ। ਉਹਨੇ ਕਿਹਾ ਮੈਨੂੰ ਤਮਾਦ 'ਚ ਨਹੀਂ ਲਿਆ, ਤੂੰ ਗੱਲਬਾਤ ਸਾਡੇ ਤੋਂ ਬਗੈਰ ਹੀ ਸ਼ੁਰੂ ਕਰਤੀ ਟਰੰਪ ਬਾਦਸ਼ਾਹ। ਅੱਛਾ ਤੈਨੂੰ ਅਸੀਂ ਰੈਸਲਿੰਗ ਦੇ ਦਿਨਾਂ ਤੋਂ ਤੇਰੇ ਫੈਨ ਇਹ ਗੱਲ ਮਾਰ ਗਈ ਟਰੰਪ। ਰੈਸਲਿੰਗ ਦੇ ਦਿਨਾਂ? ਰੈਸਲਿੰਗ ਲੜਦਾ ਸੀ ਨਾ ਪਹਿਲੇ। ਟਰੰਪ WWE 'ਚ ਵੀ ਜਾਂਦਾ ਰਿਹਾ ਵਾ। ਮਾਂ ਭੈਣੇ ਕੀਤੀ ਉਹਨੇ ਨੇਤਨਯਾਹੂ ਦੀ, ਚੌਧਰੀ ਫਜ਼ਲ ਹੱਕ ਨੇ ਬਹੁਤ ਗਾਲ ਪਾਈ। ਨੇਤਨਯਾਹੂ ਨੂੰ ਭਾਜਾ ਤੋਂ ਕੱਢਤਾ ਪੰਚਾਇਤ। ਹਾਂਜੀ ਉਹਨੇ ਕਹਾ ਤੂੰ ਦੁੱਧ ਲੈਂਦਾ ਰਿਹਾ ਮੇਰੇ ਕੋਲੋਂ, ਚਬੜਾ ਉਹਨੂੰ ਦੁੱਧ ਦਿੰਦੇ ਰਹੇ ਆ ਫਰੀ। ਜੰਗ ਦੀ ਵਜ੍ਹਾ ਤੋਂ ਪੈਟਰੋਲ ਮਹਿੰਗਾ ਹੋਇਆ। ਮਿੱਠੇ ਨੇ ਕਿਹਾ ਚਲੋ ਟੈਂਕੀ ਫੁੱਲ ਕਰਾ ਲੈਂਦੇ ਨੇ, ਬਾਹਰ ਗੱਡੀ ਖਿਲਾਰੀ ਹੋ ਚੁੱਕੀ ਗਈ ਭਰੀ ਟੈਂਕੀ ਨਾਲ। ਨਹੀਂ ਜਿਹੜਾ ਬੈਠਕ ਦੇ ਵਿੱਚ ਮਾਮਲਾ ਦੱਸ, ਚੌਧਰੀ ਫਜ਼ਲ ਹੱਕ ਸਾਹਿਬ ਨੇ ਕੀ ਕੀਤਾ? ਓਏ ਤੋਬਾ ਚਿੱਟਾ ਸੂਟ ਪਾਇਆ ਸੀ, ਚਿੱਟਾ ਸੂਟ ਸੀ। ਅੱਛਾ ਇਹਨਾਂ ਦੀ ਗੱਲ ਹੋ ਰਹੀ ਹੈ। ਹਾਂਜੀ ਤਾਜੀ ਪੈਟਰੋਲ ਬਾਸ ਨੂੰ ਭਾਓ ਨਾਲ, ਬਾਸ ਨਾਲ ਹੀ ਸੀ। ਇਹਨੇ ਦੋ ਬਾਸ ਤੂੰ ਵੈਸੇ ਚਾਹਵੇਂ ਤੇ ਸਹੀ ਕਰ ਸਕਦਾ ਸਾਰਾ ਮਾਮਲਾ। ਤਾਜੀ ਐਵੇਂ ਨਹੀਂ, ਉਹਨਾਂ ਨੂੰ ਪਹਿਲੇ ਮਾਹੌਲ ਬਣਾ ਲੈਣ ਦੋ, ਉਹਨਾਂ ਨੂੰ ਫੇਰ ਕਰਾਂਗੇ ਇਦਾਂ। ਹੁਣ ਉਹਨਾਂ ਨੂੰ ਛਾਣ ਦੋ, ਕੋਈ ਗੱਲ ਨਹੀਂ, ਪਹਿਲੇ ਛਾਣ ਦੋ। ਉਹ ਮਾਹੌਲ ਕਹਿੰਦਾ ਸ਼ਬਰਾਤ ਤੇ ਚਲਾਉਂਦੇ ਮਿਸਾਲ ਵਰਗਲਾ ਕੇ ਮਾਰੋ ਉਹਨਾਂ ਨੂੰ। ਕਿੱਦਾਂ? ਹਾਂ ਉਹਨਾਂ ਨੂੰ ਪਹਿਲੇ ਕਰ ਲੈਣ ਦੋ ਨਾ, ਉਹਨਾਂ ਨੂੰ ਖਲਾਰਾ ਪਾ ਲੈਣ ਦੋ, ਫਿਰ ਸਾਂਭ ਲਾਂਗੇ ਆਪ। ਉਸਤਾਦ ਜੀ ਕੋਈ ਰੋਲਾ ਨਹੀਂ। ਤੁਸੀਂ ਇਹ ਦੇਖੋ ਵੀ ਇੱਧਰ ਹਾਫ ਬਾਜ਼ੂ, ਉਧਰ ਵੀ ਹਾਫ ਬਾਜ਼ੂ। ਅੱਜ ਨਵਾਂ ਕਿਤੇ ਹੁੱਡ ਗਿਫਟ ਹੋਇਆ, ਜਾਣ ਕੇ ਸ਼ੋਅ 'ਚ ਪਾ ਕੇ ਬਹਿ ਗਏ ਵੀ ਮੈਂ ਹੁੱਡ ਪਾਉਣਾ। ਇਹ ਗਿਫਟ ਨਹੀਂ ਹੋਇਆ, ਮੈਂ ਆਪ ਲਿਆ। ਤਾਜੀ ਗਿਫਟ ਹੁੰਦਾ ਕਿਸੇ ਨੇ ਦਿੱਤਾ, ਤੇ ਆਪਣੇ ਆਪ ਨੂੰ ਮੈਂ ਗਿਫਟ ਕੀਤੀ ਆ ਆ ਲਈ। ਹੋਰ ਹਾਂ ਗੁੱਡ ਯਾਰ। ਤਾਂ ਜੀ ਤੁਸੀਂ ਬੈਠੇ ਹੁੰਦੇ ਬਟਨਾਂ ਤੇ ਬੰਬਾਂ ਵਾਲਿਆਂ ਦੇ, ਤੁਸੀਂ ਕਿੰਨੇ ਘੰਟੇ ਚਲਾ ਦਿੰਦੇ? ਯਾਰ ਨਹੀਂ ਅਸੀਂ ਤੇ ਚਲੋ ਇੱਕ ਸ਼ੁਗਲ ਮੇਲਾ ਲੱਗੇ ਨਾ, ਲੇਕਿਨ ਬਹੁਤ ਸੀਰੀਅਸ ਆ। ਦਿਨ ਬ ਦਿਨ ਕੰਮ ਵੱਧ ਰਿਹਾ। ਪਹਿਲੇ 1-2 ਮੁਲਕਾਂ ਦੀ ਸੀ, ਸਭ ਤੋਂ ਪਹਿਲੇ ਇਹ 2-3-4 ਮੁਲਕਾਂ ਦੀ ਸੀ। ਪਾਕਿਸਤਾਨ ਤੇ ਅਫਗਾਨਿਸਤਾਨ ਦਾ ਗੇਮ ਸੀ, ਫਿਰ ਉਧਰ ਸ਼ੁਰੂ ਹੋ ਗਈ। ਹੁਣ ਹੌਲੀ ਹੌਲੀ ਵੱਧ ਰਿਹਾ ਵਾ।
ਹੁਣ ਕਿੰਨੇ ਮੁਲਕ ਆ ਜੀ ਹਜੇ ਇੱਕ ਮੁਲਕ ਨੇ ਉਹਦੇ 8-10 ਮੁਲਕ ਸ਼ਾਮਲ ਹੋ ਗਏ ਵਿੱਚ। ਤਾਜੀ ਇਹ ਯਾਨੀ ਬਰਾਏ ਰਾਸਤ ਜੰਗ ਨਹੀਂ, ਲੇਕਿਨ ਉਹਦੇ ਅਸਰਾਤ ਤਾਸਰਾਤ ਉਹਨਾਂ ਦਾ ਰਿਐਕਟ ਜਿਹੜਾ ਉਹ ਜਾਣ ਲੱਗ ਪਿਆ ਵਾ। ਯਾਨੀ ਕਿ ਦਿਲਾਂ 'ਚ ਫਰਕ ਆ ਗਿਆ। ਉਸਤਾਦ ਜੀ ਜੰਗ ਦੀਆਂ ਨਾ ਗੱਲਾਂ ਕਰੋ, ਮੈਨੂੰ ਫਿਰ ਡਰ ਲੱਗਣ ਲੱਗ ਪੈਂਦਾ। ਉਸਤਾਦ ਜੀ ਤੂੰ ਤਾਂ ਜਾਣਾ ਵੀ ਰਾਤ ਨੂੰ 2 ਵਜੇ ਆ। ਨਾਰਥ ਕੋਰੀਆ ਦਾ ਕਿਮ ਵਾ, ਕੀ ਨਾਂ ਉਹਦਾ? ਉਹ ਯਾਰ ਉਹਦਾ ਕੀ ਗੇਮਾਂ ਕਰ ਰਹੇ ਆ ਹਾਂਜੀ ਉਹ ਨਾਰਥ ਕੋਰੀਆ ਵਾਲੇ ਦਾ? ਅਦਾਸ ਫਿਰਨ ਡਿਆ। ਉਹ ਉਹਨੂੰ ਕੀ ਰੌਲਾ ਵਾ? ਉਸਤਾਦ ਜੀ ਐ ਬੰਬਾਂ ਤੇ ਹੱਥ ਫੇਰ ਕੇ ਰਹਉਂਦੇ। ਉਹ ਦੋਸਤ ਉਹ ਵੀ ਉਹਦੇ ਛੋਟੇ ਛੋਟੇ ਮੀਮ ਬਣਾ ਰਿਹਾ, ਕਹਿੰਦਾ ਕਿਸੇ ਨੇ ਹਮਸੇ ਰਾਬਤਾ ਨਹੀਂ ਕੀਆ, ਕਿਸੇ ਨੇ ਮਦਦ ਨਹੀਂ ਮਾਂਗੀ, ਕਹਿੰਦਾ ਨਹੀਂ। ਉਸਤਾਦ ਜੀ ਹਰ ਟਾਈਮ ਰਿਮੋਟ ਨਾਲ ਰੱਖਦਾ ਉਹ। ਆਹੋ ਉਹ ਮੈਂ ਫਿਰਦਾ ਤੁਰੇ ਜਾਏ, ਕਹਿੰਦਾ ਉਹ ਦੇਖੋ ਉਹ ਤਾਂ ਕਹਿੰਦਾ ਸਰ ਉਹ ਗੁੱਡੀ ਉੱਡ ਰਹੀ ਆ। ਉਹ ਅੱਛਾ ਉਹ ਯਾਰ ਉਹ ਨਹੀਂ ਉਹ ਸੁਣੀ ਸੀਗਾ ਉਹ ਨਹੀਂ ਉਹ ਕੀ ਹੈ ਮਤਲਬ ਉਹ ਉਹਦੇ ਨਾਲ ਕੋਈ ਲੜਦਾ ਹੀ ਨਹੀਂ। ਉਹ ਨਹੀਂ ਲੜਦਾ, ਉਹਦਾ ਬੜਾ ਹੈਵੀ ਨਿਜ਼ਾਮ, ਪਾਵਰਫੁਲ ਮਜ਼ਾਇਲ ਆ ਅਗਲੇ ਕੋਲ। ਬਹਿਸ ਨਹੀਂ ਕਰਦਾ ਉਸਤਾਦ ਜੀ ਉਹ। ਠੱਪਿਆਂ ਵਾਲੇ ਮਜ਼ਾਇਲ ਆ ਉਹਦੇ ਕੋਲ, ਇੰਜ ਠੱਪੇ ਖਾਂਦੇ ਜਾਂਦੇ ਉੱਬੜਦੇ। ਤੇ ਉਹ ਤਰਸ ਰਿਹਾ ਮੇਰੇ ਨਾਲ ਕੋਈ ਲੜੇ। ਉਹ ਕਹਿੰਦਾ ਕੋਈ ਹਲਕੀ ਜੀ ਬਸ ਚੂੰ ਕਰੇ ਅੱਛਾ ਤੇ ਫਿਰ ਕਹਿੰਦਾ ਜੌਂਗ ਦੀਆਂ ਆਣੀਆਂ ਵੀ। ਜੋਗ ਦੀਆਂ ਉਹਨੇ ਆਪਣੇ ਫਰੈਂਡ ਨੂੰ ਕਿਹਾ, ਕਹਿੰਦਾ ਜਾਲੀ ਆਈਡੀ ਬਣਾ ਟਰੰਪ ਦੀ, ਮੈਨੂੰ ਤੰਗ ਕਰ, ਗਾਲਾਂ ਕੱਢ। ਦੱਸ ਯਾਰ। ਤੇ ਫਿਰ ਮੈਂ ਤੇ ਹਮਲਾ ਕਰਾਂ ਤੇ ਮੈਂ ਬਾਅਦ ਚ ਕਹੂੰ ਭਾਜੀ ਮੈਨੂੰ ਪਤਾ ਨਹੀਂ ਲੱਗਾ। ਉਹਨੂੰ ਟਰੰਪ ਵੀ ਉਸਤਾਦ ਜੀ ਭਾਜੀ ਕਹਿੰਦਾ, ਉਹਨੂੰ ਪਤਾ ਮੈਨੂੰ ਜਿਹਨੇ ਤੂੰ ਗਿਆ ਉਹਨੂੰ ਮਜ਼ਾਇਲ ਮਾਰ ਦੇਣਾ ਮੈਂ। ਉਹ ਤੂੰ ਨਹੀਂ ਕੋਲ। ਇਹਨੇ ਬੁਲਾਇਆ ਸੀ ਆਪਣੇ ਮੁਲਕ। ਅੱਛਾ ਜੀ। ਉਸਤਾਦ ਜੀ ਇੰਜ ਬਾਰਡਰ ਤੇ ਉਹ ਉਧਰ ਖਿਲਾਰਿਆ, ਕਹਿੰਦਾ ਤੁਰ ਕੇ ਆ ਮੇਰੇ ਵੱਲ। ਹਾਂ ਹੁਣ ਜਿਨ੍ਹਾਂ ਦੀ ਆਪਸ ਚ ਲਾਗਤਬਾਜ਼ੀ ਬਹੁਤ ਆ, ਲੇਕਿਨ ਟਰੰਪ ਫਿਰ ਗਿਆ ਚੱਲ ਕੇ। ਅੱਛਾ ਇਹਨੇ ਫਿਰ ਕੱਟ ਕੇ ਸੇਬ ਠੰਡਾ ਦਵਾਣਾ ਖਵਾਇਆ, ਐ ਦੋਸਤੀ ਕੀਤੀ। ਸੋਨੂ ਚੂਰਨ ਛਿੜ ਗਿਆ ਉੱਤੇ ਦੁਆਣੇ ਦੇ। ਉਸਤਾਦ ਜੀ ਬੜਾ ਮਜ਼ਾ ਲਿਆ। ਉਸਤਾਦ ਕੁੱਕ ਬੜਾ ਅੱਛਾ ਵਾ ਕੌਣ? ਉਹ ਭਾਈ ਜੌਂਗ ਮੋਟਾ। ਭਾਈ। ਅੱਛਾ ਜੀ। ਕੁੱਕ ਬੜਾ ਅੱਛਾ ਜੀ ਵਾ। ਕੁਕਿੰਗ ਕਰਦਾ ਜਿਹਦਾ ਤੁਸੀਂ ਨਹੀਂ ਕਰਦੇ। ਆਹ ਏਦਾਂ ਕਰਦਾ ਚਰਸੀ ਕੜਾਈ ਬਹੁਤ ਹਦਾਇਤ ਵਾਲੀ ਬਣਾਉਂਦਾ। ਉਹਨੂੰ ਉਸਤਾਦ ਫੜੋ। ਇੱਕ ਵਾਰੀ ਫਿੱਕੇ ਚੌਲ ਖਵਾਤੇ ਪੂਰੀ ਆਵਾਮ ਨੂੰ, ਕਹਿੰਦਾ ਕਹੋ ਸਹੀ ਹੈ। ਉਹਨਾਂ ਨੇ ਕਿਹਾ ਬਹੁਤ ਅੱਛੇ ਆ, ਬਹੁਤ ਅੱਛੇ, ਕੋਈ ਸ਼ੈ ਨਹੀਂ ਪਾਈ ਵਿੱਚ। ਰਾਏ ਮੌਲਾ ਬੜੇ ਮਜ਼ਾਇਲ ਚਲਾਉਂਦਾ ਵਾ ਵੀ ਆਲੇ ਫੜੋ 10-15 ਬੱਚੇ ਖਾ ਲੈਣਗੇ, ਚੱਲ ਤੇਰਾ ਚਲਾਤੇ ਹੀ ਐ ਹੁੰਦਾ। ਬੜੀ ਮੁਸ਼ਕਲ ਡੱਕਿਆ ਆਪਣੇ ਮੁੰਡੇ ਦੀ ਮਹਿੰਦੀ ਤੇ ਐਟਮ ਹੀ ਚਲਾ ਦੇਣ ਲੱਗਾ ਸੀ। ਉਹਨੇ ਇੱਕ ਆਪਣਾ ਸੂਬਾ ਡਾਇਆ ਸਿਰ ਆਪਣੇ ਮਜ਼ਾਇਲ ਚਲਾ ਕੇ, ਕਹਿੰਦਾ ਬਾਹਰ ਤੇ ਹੁਣ ਚੱਲਦੇ ਨਹੀਂ, ਆਪਣਾ ਸੂਬਾ ਡਾ ਲਿਆ। ਉਹ ਤੁਹਾਨੂੰ ਮੈਂ ਇੱਕ ਇਹਦੀ ਉਸਤਾਦ ਜੀ ਮਜ਼ੇਦਾਰ ਗੱਲ ਦੱਸਾਂ, ਬਲਕਿ ਇਹਦਾ ਬੁੜਾ ਵੀ ਐਟਮ ਸੀ। ਪੂਰੀ ਇਹ ਤੇ ਜੋ ਐਟਮ ਹੈ, ਇਹਦਾ ਬੁੜਾ ਵੀ ਐਟਮ ਸੀ। ਉਹਨੂੰ ਕਿਸੇ ਨੇ ਕਹਿ ਦਿੱਤਾ ਕਿ ਇਹ ਕੋਰੀਆ ਜਿਹੜਾ ਇਹਨਾਂ ਦਾ ਨਾ ਮਾਠਾ ਮੁਲਕ ਆ, ਉਹਨੇ ਭਾਈ ਇੱਕ ਨਕਲੀ ਸ਼ਹਿਰ ਬਣਾਤਾ, ਉੱਚੀਆਂ ਬਿਲਡਿੰਗਾਂ ਉਸਤਾਦ ਜੀ ਦੁਬਈ ਟੈਪ, ਉਹਨੇ ਵੱਡੀਆਂ ਬਿਲਡਿੰਗਾਂ ਬਣਾਤੀਆਂ ਕਿ ਲੋ ਦੱਸੋ ਅਸੀਂ ਗਰੀਬ ਆ ਤੇ ਉੱਥੇ ਰਹਿਣ ਦੀ ਪਰ ਕਿਸੇ ਨੂੰ ਇਜਾਜ਼ਤ ਨਹੀਂ। ਉਹਨੂੰ ਫੇਕ ਸਿਟੀ ਕਹਿੰਦੇ। ਹਾਂਜੀ ਉਹ ਫੇਕ ਨਹੀਂ ਮਿਊਮ ਸਿਟੀ। ਅੱਛਾ ਇਹ ਨਹੀਂ ਇਹ ਐਟਮਾਂ ਕਰਦੇ ਨੇ। ਤੋਪ ਦੀ ਬਾਬੂ ਲਾਈਕ ਕਰਦਾ ਸਾਜੀ, ਸ਼ਾਮ ਨੂੰ ਜਾ ਕੇ ਨਾ ਸ਼ਾਮੀ ਜਾ ਕੇ ਧਰਮ ਚਲਾਉਂਦਾ, ਉਹ ਸੁਣ ਕੇ ਆ ਜਾਂਦਾ। ਇਹ ਸੀਨ ਹੈ ਇਹਦਾ ਯਾਰ ਹੈ ਕੀ ਗੱਲ। ਹਾਂਜੀ ਜਾ ਕਿਹੜੀ ਕਿੱਡਾ ਕੁ ਮੁਲਕ ਆ? ਠੀਕ ਆ ਮੁਲਕ ਉਸਤਾਦ ਜੀ ਆਪਣੇ। ਉਹਦੀ ਆਵਾਮ ਉਤੋਂ ਖੁਸ਼ ਆ? ਇਹ ਨਹੀਂ ਪਤਾ ਕਿਉਂਕਿ ਉੱਥੋਂ ਅੰਦਰ ਦੀ ਗੱਲ ਬਾਹਰ ਆਂਦੀ ਨਹੀਂ। ਉਸਤਾਦ ਜੀ ਉਹਨੂੰ ਦੂਰੋਂ ਦੂਰੋਂ ਸਲਾਮ ਕਰਦੇ, ਉਹ ਭਾਣ ਕਿਵੇਂ ਕੀ ਹਾਲ, ਠੀਕ ਆ, ਲਾਗੇ ਨਹੀਂ ਜਾਂਦੇ ਉਹਦੀ ਆਵਾਜ਼ ਵਾਕਈ ਨਹੀਂ ਉਹ ਤੋਂ ਖੁਸ਼ ਹੈਗੀ। ਉਹਨੇ ਸਖਤੀਆਂ ਇੰਨੀਆਂ ਕੀਤੀਆਂ, ਮੇਰੀਆਂ ਤਸਵੀਰਾਂ ਤੁਸੀਂ ਆਪਣੇ ਘਰ 'ਚ ਟੰਗਣੀਆਂ, ਮੇਰੇ ਬੁੜੇ ਟੰਗਣੀ। ਉਹਦੀ ਭੈਣ ਬਹੁਤ ਖਤਰਨਾਕ ਆ, ਉਹਦੀ ਸਿਸਟਰ ਉਸਤਾਦ ਜੀ ਉਹ ਵਿਆਹੀ ਨਹੀਂ ਹੈਗੀ, ਅਨਮੈਰਿਡ ਆ। ਜਿੱਦਣ ਉਹ ਕੋਈ ਸ਼ੈ ਖਾਂਦਾ ਨਾ, ਉਹ ਸੱਚਾ ਵਾਕਿਆ ਹਾਂ ਮੈਨੂੰ ਪਤਾ। ਜਿੱਦਣ ਉਹ ਕੋਈ ਸ਼ੈ ਖਾਂਦਾ ਨਾ, ਉਹ ਕਹਿੰਦਾ ਇਹ ਸ਼ੈ ਪੂਰੇ ਮੁਲਕ 'ਚ ਪੱਕੇ ਨਾ ਮੈਂ ਭਗਾਈ ਆ, ਮੇਰੀ ਕੋਈ ਕਾਪੀ ਨਾ ਕਰੇ। ਉਹਦੀ ਹਮਸ਼ੀਰਾ ਜਿਹੜੀ ਸਭ ਭਰ ਖਾਣ ਡਈ ਆ, ਉਹ ਦੱਸ ਦੇਣਾ। ਉਸਤਾਦ ਜੀ ਉਹਦੀ ਜਿਹੜੀ ਹਮਸ਼ੀਰਾ ਨਾ, ਉਹ ਪਾਗਲ ਹੋ ਗਈ ਸੀ ਪਹਿਲੇ। ਆਹੋ ਸਮੱਧ ਪੀ ਲਿਆ ਉਹਨੇ ਉਸਤਾਦ ਜੀ, ਉਹਦੇ ਨਾਲ ਲੜ ਕੇ ਸਮੱਧ ਪੀਤਾ, ਹੋਰ ਕਾਮਯਾਬ ਹੋ ਗਿਆ। ਕਿੰਗ ਕਿਉਂ ਨੇ ਇੱਥੇ ਆਇਆ ਨਾ ਬੰਗਾਲੀ ਲੱਸੀ ਵਾਲਿਆਂ ਕੋ, ਉਹਨੇ ਭੈਣ ਨੂੰ ਲੱਸੀ ਪੜਾਈ, ਜਰਕਾਨ ਉਹਦਾ ਤਾਂ ਸੈੱਟ ਹੋਇਆ। ਇਸ ਟਾਈਮ ਉਸਤਾਦ ਜੀ ਖਿੱਤੇ ਦਾ ਚੌਧਰੀ ਭਲਾ ਕੌਣ? ਰੂਸ। ਰੂਸ ਹਾਂਜੀ ਹਾਂ। ਅੱਛਾ ਜਿੱਦਾਂ ਅਮਰੀਕਾ ਨਾ, ਹੁਣ ਰੂਸ ਇਦਾਂ ਸੀ ਇੱਕ ਦੌਰ 'ਚ। ਹਾਂਜੀ ਹੁਣ ਵੀ ਸੈੱਟ ਆ ਅਗਲਾ, ਹੁਣ ਹੋ ਗਿਆ ਸੈੱਟ ਪੂਰਾ। ਲੇਕਿਨ ਆਰਾਮ ਤੇ ਪਾਬੰਦੀਆਂ ਕੀ ਸੀ ਇੰਨੇ ਸਾਲ? ਇਹੋ ਹੀ ਸੀ ਉਸਤਾਦ ਜੀ ਕਿ ਤੁਸੀਂ ਇਹਨਾਂ ਨਾਲ ਤਜਾਰਤ ਨਹੀਂ ਕੋਈ ਮੁਲਕ ਕਰਦਾ। ਹਾਂਜੀ ਬੰਦ ਕੀਤਾ ਸੀ ਇਹਨਾਂ ਦਾ ਪੈਟਰੋਲ ਲੈਣ ਦੇਣ। ਉਹ ਇਸੇ ਵਜ੍ਹਾ ਤੋਂ ਕਿ ਬੰਬ ਬਣਾ ਰਹੇ। ਉਸਤਾਦ ਜੀ ਡਾਲਰ ਦੇ ਮੁਖਾਲਫ ਆ, ਕਹਿੰਦੇ ਅਸੀਂ ਆਪਣੀ ਕਰੰਸੀ ਚਲਾਉਣੀ ਹੈ, ਡਾਲਰ ਨਹੀਂ ਚਲਾਉਣਾ। ਆਪਣੀ ਪ੍ਰੋਡਕਟ ਵੀ ਆਪਣੀ ਇਹਨਾਂ ਨੇ ਚਲਾਈ, ਗੱਡੀਆਂ ਕਾਰਾਂ ਉੱਥੇ ਹੀ ਬਣਦੀਆਂ, ਜੋ ਵੀ ਆਪਣਾ ਸਰਵਾਈਵਲ ਆਪ ਹੀ ਕਰ ਰਹੇ। ਬਾਕੀ ਪੂਰੀ ਦੁਨੀਆ 'ਚ ਬੈਨ ਸੀ ਕਿ ਤੁਸੀਂ ਇਹਨਾਂ ਕੰਮ ਨਹੀਂ ਕਰ ਸਕਦੇ। ਹਾਂਜੀ ਤੇ ਦੇਖ ਲਓ ਤਰੱਕੀ ਤੇ ਮਾਸ਼ਾਅੱਲਾ ਕੱਲਾ ਹੀ ਅੰਦਰੋਂ ਹਰ ਸ਼ੈ ਆਪਣੀ ਬਣਾਉਂਦੇ ਆ, ਆਪਣੀ ਹਦਾਇਤ ਲਈ ਆਈਟਮ ਬਣਾ ਕੇ। ਸਾਰਾ ਕੁਝ ਤੇ ਹੁਣ ਦੇ ਰਹੇ ਨੇ ਤੇਲ? ਨਹੀਂ ਹੁਣ ਵੀ ਨਹੀਂ। ਹੁਣ ਤਾਂ ਤੁਹਾਨੂੰ ਸ਼ਹਿਰਾ ਗੁਰਬਤ ਹੀ ਬੰਦ ਕਰਤੀ, ਜਿਹੜੀ ਐ ਮੁੜਨ ਵਾਲੀ। ਜਿੱਥੋਂ ਤੇਲ ਆਉਂਦਾ ਸੀ। ਉਹਨਾਂ ਨੂੰ ਚਾਹੀਦਾ ਸੀ ਕਿ ਇਹਦੇ ਨਾਲ ਕੋਈ ਮਜ਼ਾਕਰਾਤ ਕਰਦੇ ਕਿ ਯਾਰ ਤੂੰ ਬੰਬ ਨਾ ਬਣਾ, ਲਿਹਾਜ਼ਾ ਅਸੀਂ ਤੇਰੀਆਂ ਪਾਬੰਦੀਆਂ ਚੁੱਕ ਲੈਣੇ, ਤੂੰ ਵੀ ਦੁਨੀਆ 'ਚ ਨਾਮ ਕਮਾ, ਪੈਸਾ ਤੇ ਅੱਛਾ ਨਾ ਇਹ ਕਮਾ। ਕੀ ਗੱਲ ਹੁੰਦੀ ਹੈ ਕਿ ਇੱਕ ਮੁਲਕ ਬੰਬ ਬਣਾ ਰਿਹਾ ਉਹਨੂੰ ਬਣਾਉਣ ਦਿਓ, ਕਿਉਂ ਨਹੀਂ ਬਣਾਉਂਦੇ? ਆਹੋ ਸਾਜ ਜੀ ਇਹ ਵੀ ਮਫਾਦਾਤ ਹੁੰਦੇ ਨਾ ਆਪਣੇ, ਕਿ ਬਸ ਸਾਡੇ ਕੋਲ ਹੋਵੇ ਸਭ ਤੋਂ ਜ਼ਿਆਦਾ ਪਾਵਰ। ਸੜਦੇ ਨੇ ਸਾਜ ਜੀ ਕਿ ਸਾਡੇ ਕੋਲ ਤਰੱਕੀ ਯਾਫਤਾ ਨਾ ਹੋ ਜਾਣ। ਨਹੀਂ ਤਰੱਕੀ ਯਾਫਤਾ ਦੀ ਗੱਲ ਨਹੀਂ, ਨਾਲੇ ਸਾਜੀ ਕਰ ਬੰਬ ਬਣ ਵੀ ਜਾਂਦਾ। ਅੱਗੇ ਹਜ਼ਾਰਾਂ ਮੁਲਕਾਂ ਕੋ ਬੰਬ ਵਾ, ਉਹਨੇ ਕਿਹੜਾ ਵੀ ਥੋੜਿਆਂ ਨੂੰ ਚਲਾਉਣਾ ਵਾ। ਬਿਲਕੁਲ ਜਿਹਨੇ ਛੇੜਨਾ ਉਹਨੂੰ ਉਹਦੇ ਲਈ ਚਲਾਉਣਾ ਵਾ। ਬਸ
ਲੌਬੀ ਆ ਦੁਨੀਆ ਤੇ ਇੱਕ ਉਹ ਲੇਕਿਨ ਰੂਸ ਦੀ ਨਹੀਂ ਮੋੜਦਾ ਸਾਜੀ ਰਾਂ ਉਹ ਹੁਣ ਕਹਿਣ ਨਹੀਂ ਦਿਆ ਕਹਿੰਦਾ ਨਹੀਂ ਤੂੰ ਤੁੰਨ ਕੇ ਰੱਖ ਮੈਂ ਤੇਰੇ ਨਾਲ ਟੈਨਸ਼ਨ ਲੈਣੀ ਇਸ ਹਵਾਲੇ ਨਾਲ ਤਈਬੁਰ ਉਸਨੇ ਕਿਹਾ ਹਾਂਜੀ ਉਹਨੇ ਮਿਸ ਕਾਲ ਦਿੱਤੀ ਨਾ ਉਹ ਵੀ ਉਹਨੇ ਇਦਾਂ ਕਿਤੇ ਤੁੰਨ ਕੇ ਹਾਂਜੀ ਸਾਜੀ ਉਹਨੇ ਮਿਸ ਕਾਲ ਦਿੱਤੀ ਉਹਨੇ ਕਿਹਾ ਚੋਰੀ ਟੈਨਸ਼ਨ ਲੈਣੀ ਮੈਂ ਤੁਸੀਂ ਪੂਰੇ ਮਾਮਲੇ ਦੇ ਵਿੱਚ ਤਈਬੁਰ ਦੁਕਾਨ ਦਾ ਕੋਈ ਬਿਆਨ ਸੁਣਿਆ ਉਹਨੇ ਇੱਕ ਗੱਲ ਕਹੀ ਉਹਨੇ ਕਿ ਬੇਟੇ ਦੀ ਸ਼ਾਦੀ ਭਗਤਾ ਲੈਣ ਦਿਓ ਮੈਂ ਤੁਹਾਨੂੰ ਦੇਖ ਲਾਂਗਾ ਹਾਂਜੀ ਬੱਚੇ ਦੀ ਸ਼ਾਦੀ ਬਿਜ਼ੀ ਆ ਅੱਛਾ ਯਾਰ ਇੰਜ ਦੀਆਂ ਡਿਸਕਸ਼ਨ ਨਾ ਸਾਡੇ ਪਾਕਿਸਤਾਨ 'ਚ ਹਰ ਜਗ੍ਹਾ ਤੇ ਦੀਆਂ ਜਿਹਨੂੰ ਕੱਖ ਨਹੀਂ ਪਤਾ ਲੱਗੇ ਨੇ ਫੁੱਲ ਭਾਰਨਾ ਮਤਲਬ ਫੁੱਲ ਤੇਰੇ ਮਸੀਨਾ ਵੀ ਆ ਰਿਹਾ ਨਾਲ ਹੁਣ ਯੂਰਪ ਦੀ ਖਬਰ ਚਾਵਾਂ ਵੀ ਪੀ ਜਾ ਰਹੇ ਨੇ ਦੱਸੀ ਜਰਾ ਯੂਰਪ ਯੂਰਪ ਦੀ ਖਬਰ ਦੇ ਦਈਏ ਉਸਤਾਦ ਜੀ ਉੱਥੇ ਵੀ ਇੱਕ ਭਾਈ ਪੈਦਾ ਹੋ ਗਿਆ ਓਏ ਹੋਏ ਭਾਈ ਕਹਿਣਾ ਪੈਣਾ ਸਪੇਨ ਦੇ ਸਦਰ ਨੂੰ ਸਪੇਨ ਦਾ ਯੈਸ ਉਹਨੇ ਕਿਹਾ ਕੀ ਅਮਰੀਕਾ ਤੂੰ ਜਿਹਦੇ ਤੇ ਮਰਜ਼ੀ ਅਸੀਂ ਨਹੀਂ ਤੇਰੇ ਨਾਲ ਚੱਲ ਸਾਡੇ ਜਿਹੜੇ ਤੇਰੇ ਅੱਡੇ ਆ ਉਹ ਵੀ ਇੱਥੋਂ ਤਿੱਤਰ ਹੋ ਉਹਦੇ ਕੋਲ ਚਾਹ ਚੱਕ ਲਈ ਉਹਨੇ ਟਰੰਪ ਬਰਮਲਾ ਕਿਹਾ ਉਹਨੇ ਬਰਮਲਾ ਕਿਹਦੇ ਸਦਰ ਨੇ ਸਪੇਨ ਦੇ ਸਦਰ ਓਏ ਉਹਨਾਂ ਨੇ ਤੇ ਸਿਰਫ ਸੰਡੇ ਛੱਡਨੇ ਨਾਲ ਉਹ ਲੈ ਉਹ ਬਾਲ ਦੇ ਜੜੇ ਇਦਾਂ ਹੀ ਆ। ਤੋਬਾ ਮੁੰਡਾ ਬੜਾ ਬੀਬਾ ਉਸਤਾਦ ਜੀ ਅੱਛਾ ਜੀ ਤੇ ਪੂਟਨ ਦੀ ਜਿਹੜੀ ਵਾਲਦਾ ਉਹਨੂੰ ਕਹਿੰਦਾ ਵਾਲਦਾ ਦਾ ਤੰਦਰੁਸਤ ਹੋ ਲੈਣ ਦਿਓ ਉਹਦੀ ਵਾਲਦਾ ਨਾ ਜਰਕਾਨ ਸੀਗਾ ਪੌੜੀ ਨਾਲ ਠੀਕ ਵਾਲਦਾ ਨਹੀਂ ਮਾਈ ਉਹਦੀ ਜਾਂਦੀ ਨਾ ਸੁੱਜੀ ਆ ਪਿੰਨੀ ਸੁੱਜੀ ਉਸਤਾਦ ਜੀ ਨੀਲੀ ਹੋਈ ਸਾਰੀ ਉਹ ਇੱਥੋਂ ਲਾਠੀਆਂ ਲਿਆਉਣ ਇਲਾਜ ਕਰਾ ਰਹੇ ਪੂਟਨ ਦੀ ਦਾਦੀ ਉਹ ਉਹਦੀ ਸਪੇਨ ਦੀ ਨਹੀਂ ਕਿਉਂਕਿ ਰੂਸ ਦਾ ਰੂਸ ਦਾਦੀ ਦੀ ਵਾਲਦਾ ਵਾ ਨਹੀਂ ਦਾਦੀ ਆ ਵਾਲਦਾ ਵਾ ਜਦੋਂ ਕਿਹਾ ਸੀ ਮੈਂ ਹੁਣੇ ਜਰਾ ਅਮਰੀਕਾ ਤੋਂ ਹੋ ਕੇ ਜੰਗ ਕਰਨਾ ਪੁੱਤ ਨਾ ਜਾਈ ਡਰ ਲੱਗਦਾ ਉਹ ਕਹਿੰਦਾ ਯਾਰ ਮਾਂ ਦਾ ਥੋੜਾ ਮਸਲਾ ਹੱਲ ਹੋ ਮੈਨੂੰ ਲੱਗਦਾ ਟਰੰਪ ਨੇ ਅਮਰੀਕਾ ਦਾ ਬੇੜਾ ਗਰਕ ਕਰਾ ਦੇਣਾ ਹਾਂਜੀ ਸਾਜੀ ਉਸਤਾਦ ਜੀ ਉਹ ਲੈ ਦੇ ਗਿਆ ਉਹ ਅਮਰੀਕਾ ਵਾਲੇ ਕਹਿੰਦੇ ਕਿ ਫੇਮ ਦੀ ਖਾਤਰ ਕਰ ਰਿਹਾ ਸਾਰਾ ਕੁਝ ਛਾਣ ਦੀ ਟਰੰਪ ਨੂੰ ਵੀ ਫੇਮ ਚਾਹੀਦਾ ਹਾਂਜੀ ਤਾਜੀ ਫੇਮ ਹੀ ਚਾਹੀਦਾ 100 ਕਿ ਨਹੀਂ ਹੁੰਦੇ ਉਹਦਾ YouTube ਦਾ ਚੈਨਲ ਜਿਹੜਾ ਵੀਡੀਓ ਆਇਆ ਪਿਆ ਲੋਕ ਕੀ ਹਾਂਜੀ ਲੋਕ ਕਮੈਂਟਾਂ ਹੀ ਮਾਂ ਭੈਣੇ ਕਰਨ ਦੇ ਉਹਨੇ ਕਮੈਂਟ ਹਾਈਡ ਕਰਤੇ ਆ ਅੱਗੇ ਉਹਦੀ ਇੰਸਟਾ ਦੀ ਰੀਲ ਵੱਜਦੀ ਸੀ 2 ਮਿਲੀਅਨ ਹੁਣ ਘਟ ਗਈ ਹੈ ਉਹੀ ਉਹਨੇ ਕਿਹਾ ਮਿਸਟਰ ਫੈਜ਼ੂ ਨਹੀਂ ਇੰਡੀਆ ਦਾ ਚਾਹੀਦੀ ਮਿਸਟਰ ਫੈਜ਼ੂ ਉਹਨੂੰ ਬੁਲਾਇਆ ਮੈਨੂੰ ਆ ਕੇ ਟਿਕਟੌਕ ਬਣਾ ਕੇ ਮੈਂ ਹਿੱਟ ਹੋਵਾਂ ਨਹੀਂ ਇਹ ਮੁਲਕ ਰਿਪੋਰਟਾਂ ਮਾਰਨ ਦੇ ਉਹਦੇ ਉਸਤਾਦ ਜੀ ਚੈਨਲ ਨੂੰ ਤਾਂ ਕਰਕੇ ਵੀ ਡੋਲ ਮਿਸਟਰ ਬੀਸ ਤੋਂ ਬਹੁਤ ਜੈਲਸ ਹੁੰਦਾ ਵਾ ਯੂਟਿਊਬਰ ਨਹੀਂ ਵੱਡਾ ਭਾਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਣ ਡਿਆ ਵਾ ਲੋਹਾ ਪਾ ਨੂੰ ਬੁਲਾਇਆ ਮੈਨੂੰ ਟਿਕਟੌਕ ਬਣਾ ਕੇ ਦਾ ਕਹਿੰਦਾ ਮੈਂ ਹੁਣ ਰੋਡ ਸ਼ੋਅ ਸ਼ੁਰੂ ਕਰਨਾ ਤੁਹਾਡੀ ਕਾਪੀ ਕਰਨ ਲੱਗਾ ਉਹ ਰਿਹਾਨ ਤਾਰਕ ਵੀ ਸੱਦਣ ਦਿਆ ਕਹਿੰਦਾ ਮੈਂ ਸਪੋਰਟ ਕਰਦਾ ਨਹੀਂ ਪਹਿਲੇ ਉਹਨੇ ਸੋਚਿਆ ਮੈਂ 4 ਮੁੰਡੇ ਬਿਠਾ ਕੇ ਜੁਗਤਾਂ ਕਰਾਂ ਫਿਰ ਕਹਿੰਦਾ ਨਹੀਂ ਰੋਡ ਸ਼ੋਅ ਕਰਦੇ ਆ ਉਹ ਤੇ ਇਹ ਵੀ ਲਾਹੌਰ ਆ ਰਿਹਾ ਕਹਿੰਦਾ ਡਬਿੰਗ ਸਿੱਖਣੀ ਟਰੰਪ ਨੇ ਤਾਂ ਕਹਿਤਾ ਬੱਟ ਭੱਟੀ ਮੈਂ ਕੀਤੀ ਆ ਓਏ ਕਹਿੰਦਾ ਮੇਰੇ ਨਾਲ ਟਰੰਪ ਜ਼ੀਜ਼ੀ ਉਹ ਕਹਿਤਾ ਵਾ ਉਹਨੇ ਉਧਰ ਅਮਰੀਕਾ ਚੈਨਲ ਤੇ ਕੰਮ ਕਰਨ ਡਿਆ ਤੇ ਉਹਦਾ ਨਾਂ ਰਖਾਤਾ ਸਿਟੀ 41 ਹਾਂਜੀ ਉਹ ਮਾਮਾ ਤੇਰਾ ਜੰਮ ਤਾਜੀ ਸ਼ੇਰੀ ਕਰਨ ਲੱਗਾ ਹੁਣ ਨਹੀਂ ਯਾਰ ਮੈਨੂੰ ਦੱਸਣਾ ਉਹਦਾ ਦੱਸ ਸਪੇਨ ਦਾ ਕੋਈ ਗੱਲ ਹੋਈ ਆ ਹਾਂਜੀ ਹਾਂਜੀ ਉੱਥੇ ਅਮਰੀਕਾ ਦੇ ਅੱਡੇ ਆ ਨਹੀਂ ਇਹ ਕੋਈ ਅੱਜ ਕੱਲ ਚ ਗੱਲ ਹੋਈ ਹਾਂਜੀ ਹੈ ਹਾਂਜੀ ਉਹ ਬਿਆਨ ਦਿੱਤਾ ਉਹਨੇ ਹਾਂਜੀ ਉਹਨੇ ਕਿਹਾ ਭਾਈ ਜੇ ਸਾਡੇ ਵੱਲੋਂ ਤੇਰਾ ਅੱਡਾ ਅਸੀਂ ਨਹੀਂ ਉਹ ਤੈਨੂੰ ਇਤੋਂ ਕਿਸੇ ਦੇ ਖਿਲਾਫ ਵੀ ਲੜਨ ਦੇਣਾ ਤੂੰ ਆਪਣਾ ਕੰਮ ਕਰ ਹਾਂਜੀ ਲੇਕਿਨ ਬਣਾਏ ਕਿਉਂ ਅੱਡੇ ਉਹਨੇ ਉਹ ਪਹਿਲੇ ਕਿਤੇ ਸਦਰ ਨੇ ਬਣਾਤੇ ਆਪਣੇ ਤਲਕ ਵਾਸਤੇ ਨਾਲ ਉਹ ਹੋਰ ਹਿਸਾਬ ਦਾ ਬੰਦਾ ਸੀ ਤਾਜੀ ਉਹਨੇ ਕਿਹਾ ਤੁਹਾਡਾ ਚੋਕੋ ਅੱਗੇ ਲਾ ਅਗਲੀ ਦੁਕਾਨ ਤੇ ਜਾ ਕੇ ਸਾਡੇ ਸ਼ਟਰ ਬੰਦ ਕੀਤਾ ਹੁਣ ਟਰੰਪ ਦੀ ਉਹਦੇ ਫੌਜੀ ਨਹੀਂ ਮੰਨਣ ਡੇ ਉਹਨੇ ਕਿਤੇ ਫੌਜੀ ਨੂੰ ਕਿਹਾ ਇੱਧਰ ਆ ਮੇਰੀ ਗੱਲ ਸੁਣ ਉਹ ਕਹਿੰਦਾ ਟਰੰਪ ਸਾਹਿਬ ਮਾਡਾ ਛੱਡ ਕੇ ਨਹੀਂ ਆਉਣਾ ਓਏ ਨਹੀਂ ਉਹ ਭਾਈ ਉਹ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਉਹ ਅਮਰੀਕਾ ਦਾ ਇੱਕ ਜਿਹੜਾ ਫੌਜੀ ਆ ਉਹਨੇ ਉਹ ਇੱਕ ਉਹਦੇ ਚ ਮੀਟਿੰਗ ਜੀ ਦੇ ਵਿੱਚ ਉਹਨੇ ਕਹਿਤਾ ਉਹਨੇ ਕਿਹਾ ਅਸੀਂ ਕਿਉਂ ਲੜੀਏ ਸਾਨੂੰ ਕਾਦੀ ਸਜ਼ਾ ਵਾ ਸਾਡੀ ਇਹ ਲੜਾਈ ਨਹੀਂ ਗੀ ਬਾਕੀ ਸਾਰੇ ਫੌਜੀ ਨੂੰ ਫੜ ਰਹੇ ਨੇ ਲੈ ਕੇ ਜਾ ਰਹੇ ਨੇ ਉਹਦੀ ਬਾਹ ਵਿਚਾਰੇ ਦੀ ਵਿੱਚ ਆ ਗਈ ਦਰਵਾਜ਼ੇ 'ਚ ਉਹਦੀ ਬਾਹ ਵੀ ਆ ਗਈ ਹਾਂਜੀ 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 ਤਾਜੀ ਸਾਡੀ ਪਾਕਿਸਤਾਨੀ ਹਕੂਮਤ ਨੇ ਬੜਾ ਅੱਛਾ ਕੀਤਾ ਟਰੰਪ ਨੇ ਕਿਹਾ ਸਾਨੂੰ ਅੱਡੇ ਚਾਹੀਦੇ ਉਹਨੇ 15 ਅੱਡੇ ਲੈ ਕੇ ਤੇ ਤਵਾਰ ਬਾਜ਼ਾਰ ਚ ਜੋ ਮਰਜ਼ੀ ਵੇਚ ਟਰੰਪ ਨੂੰ ਕਿਹਾ ਤੰਗ ਬਾਜ਼ਾਰ ਦੇ ਬਾਹਰ ਉਹਨੂੰ ਕਿਹਾ 15 ਅੱਡੇ ਤੇਰੇ ਆ ਟੋਟਾ ਵੇਚ ਸਬਜ਼ੀ ਵੇਚ ਪਹਿਲੇ ਉਹਦੇ ਕੋਲੋਂ ਪੈਸੇ ਲੈ ਕੇ ਅੱਡੇ ਦੇ ਦਿੱਤੇ ਨੇ ਤੇ 10:30 ਵਜੇ ਕਮੇਟੀ ਵਾਲਾ ਟਰੱਕ ਲੈ ਕੇ ਟਰੰਪ ਮੰਜੀਆਂ ਚੱਕ ਕੇ ਭੱਜਣ ਦਿਆ ਉੱਤੇ ਉਹਨਾਂ ਨੂੰ ਅੱਡੇ ਨਹੀਂ ਦੇਂਦਿਆ ਕਹਿੰਦਾ ਨਹੀਂ ਮੈਂ ਚੱਲੇ ਨਹੀਂ ਦੇਣੇ ਅੱਡੇ ਦੀ ਤੇ ਸਾਰੀ ਕੀਮਤ ਨਹੀਂ ਉਹਨੇ ਦੱਸਿਆ ਫੌਜੀਆਂ ਨੇ ਕਿ ਸਾਨੂੰ ਪਾਕਿਸਤਾਨੀ ਅੱਡੇ ਦੇਤੇ ਬਾਅਦ ਚ ਪਤਾ ਲੱਗਾ ਨਿਊ ਖਾਲਾ ਅੱਡਾ ਦੇਤਾ ਉਹ ਸਾਰੇ ਸਵਾਰੀਆਂ ਚੜਾਉਣ ਡਏ ਆ ਕੈਨੇਡਾ ਦੇ ਅੱਛਾ ਬੜੇ ਇਦਾਂ ਦੇ ਮੁਲਕ ਨੇ ਜਿਨ੍ਹਾਂ ਦੇ ਜਿਹੜੇ ਆਰਾਮ ਨਾਲ ਬੈਠੇ ਨੇ ਹੁਣ ਜਰਮਨੀ ਦੀ ਕੋਈ ਗੱਲ ਹੀ ਨਹੀਂ ਹਾਂਜੀ ਯੂਰਪ ਯੂਨੀਅਨ ਉਸਤਾਦ ਜੀ ਉਹਨਾਂ ਨੂੰ ਵੀ ਰੌਲਾ ਬਣਿਆ ਵਾ ਉਹ ਰੂਸ ਨਾਲ ਉਹਨਾਂ ਦੀ ਖੈਬ ਖੈਬ ਆ ਲੇਕਿਨ ਗੱਲਬਾਤ ਹੋ ਰਹੀ ਅਸਲ ਹੁਣ ਮੁੱਦਾ ਇਹ ਹੈ ਕਿ ਆਹ ਜਿਹੜਾ ਰੌਲਾ ਇਹਦੇ ਚ ਕੁਚਾਰ ਚੌਧਰੀ ਪੈ ਗਏ ਇਧਰਲਾ ਖਿੱਤਾ ਜਿਹੜਾ ਹਾਂਜੀ ਇਹਨੂੰ ਬੰਦ ਕਰਾਉਣ ਹੁਣ ਇਹਨਾਂ ਨੂੰ ਚਾਹੀਦਾ ਵਾ ਇਹਦਾ ਸਪੇਨ ਦਾ ਸਦਰ ਜਰਮਨੀ ਦਾ ਯੂਰਪ ਦੇ ਕੋ 5-7 ਇਧਰ ਦੇ ਜਿਹੜੇ ਵਿਚਾਰੇ ਬਾਹਰ ਬੈਠੇ ਨੇ ਹਾਂਜੀ ਉਹ ਇਹਨਾਂ ਨੂੰ ਬਾਉਣ ਇੱਕ ਜਗ੍ਹਾ ਤੇ ਹਾਂਜੀ, ਠੀਕ ਹੈ ਜੀ ਇੱਥੇ ਭਾਵੇਂ ਤੇ ਮੇਰੇ ਨਾਲ ਰੱਖ ਲੈਣ ਮੀਟਿੰਗ ਭਾਵੇਂ ਕੋਈ ਰੋਲ ਨਹੀਂ ਟਰੰਪ ਨਹੀਂ ਪੈਂਦਾ ਟਰੰਪ ਬਹੁਤ ਚਵਲ ਵਾ ਹੁਣ ਬੰਗਲਾਦੇਸ਼ ਦੇ ਸਦਰ ਨੂੰ ਪਤਾ ਕੋਈ ਨਹੀਂ ਸੀ ਉਹਨੂੰ ਕਿਸੇ ਨੇ ਪੁੱਛਿਆ ਤੁਸੀਂ ਇਰਾਨ ਦੇ ਨਾਲ ਕਿ ਅਮਰੀਕਾ ਦੇ ਨਾਲ ਉਹ ਕਹਿੰਦਾ ਮੈਂ ਤਾਂ ਦੋਵੇਂ ਇੱਕੋ ਜਿਹੇ ਆ ਹਾਂਜੀ ਉਹਨੇ ਅੱਛਾ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਹਿੰਦਾ ਮੈਂ ਦੋਵੇਂ ਇੱਕੋ ਜਿਹੇ ਭਾਜੀ ਟਰੰਪ ਨੇ ਇੰਗਲੈਂਡ ਵਾਲਿਆਂ ਨੂੰ ਫੋਨ ਕੀਤਾ ਸਾਜੀ ਕਿ ਤੁਸੀਂ ਸਭ ਕੋਈ ਦਿਓ ਸਾਨੂੰ ਜਵਾਬ ਦਿਓ ਉਹਨੇ ਕਿਹਾ ਤੂੰ ਭਾਂਜੇ ਦਾ ਵਿਆਹ ਕੀਤਾ ਸਾਨੂੰ ਸੱਦਿਆ
ਉਹ ਰੁੱਸੇ ਆ। ਉਹ ਰੁੱਸੇ ਹੋਏ ਆ। ਉਹ ਕਹਿੰਦੇ ਉਹਨੇ ਕਿਹਾ ਤੂੰ ਸਾਨੂੰ ਖੁਸ਼ੀ 'ਚ ਸਾਦਾ ਨਹੀਂ, ਗਮੀ ਦੇ ਵਿੱਚ ਹੁਣ ਅਸੀਂ ਕਿੱਦਾਂ ਭੱਜਿਆ ਜੀ। ਜੰਗ ਲੱਗੀ ਆ ਤਾਂ ਤੂੰ ਭੱਜਾ ਆਇਆ ਮੁੰਡਾ ਵੀ ਆਇਆ ਸਾਨੂੰ ਸੱਦਿਆ ਦੇ ਨਹੀਂ ਯਾਰ ਜਰਮਨੀ ਨੇ ਟਰੰਪ ਦੀ ਬੇਟੀ ਤੇ ਕਿੰਨੀ ਸਲਾਮੀ ਪਾਈ ਸੀ? 15,000 ਸਲਾਮੀ ਪਾਈ ਸੀ ਨਾ। 20,000 ਜੋ ਨੀਂਦਾ ਜਿਹੜਾ ਪਾਇਆ ਆਹ ਨੀਂਦਾ 15 ਪਾਇਆ ਵਾ ਤੇ 20,000 ਰੁਪਇਆ ਬਲੀਮੇ ਤੇ ਟਰੰਪ ਨੇ ਅੱਖ ਰੱਖ ਲਈ ਕਹਿੰਦਾ ਕਸਟਰ ਬਹੁਤਾ ਪਾਉਣੇ ਆ। ਹਾਂ ਦੱਸ ਉਹਨੇ ਵੀਡੀਓ ਕੱਢ ਕੇ ਦਿਖਾਤੇ, ਉਹਨੇ ਕਹਾ ਦੇਖ ਸਾਜੀ ਇਹ ਮੱਠੀ ਗੱਲ ਉਹਨੇ ਕੀਤੀ, ਵੈਸੇ ਜ਼ਿਆਦਤੀ ਆ। ਕਿੱਡਾ ਵੱਡਾ ਬੰਦਾ ਤੂੰ ਯਾਰ। ਸਾਜੀ ਤੁਸੀਂ ਕਿੱਦਾਂ ਜੰਗ ਰਕਵਾਨ ਚ ਕਿਰਦਾਰ ਅਦਾ ਕਰ ਸਕਦੇ? ਮੈਂ ਤਾਂ ਰਿਮੋਟ ਫੜ ਕੇ ਐਂ ਰੋਕਣਾ ਕਦਾ ਦਾ ਸਾਜੀ ਨੂੰ ਉਹਨਾਂ ਨੇ ਬੰਬ ਵਾਲੇ ਬਟਨ ਤੇ ਬਾਤਾ ਤੇ ਸਾਜੀ ਨੇ 2 ਬਟਨ ਲਾਏ, ਇੱਕ ਤੇ ਲਿਖਿਆ R, ਇੱਕ ਤੇ ਲਿਖਿਆ B। ਮੈਂ ਕਿਹਾ ਸਾਜੀ ਇਹ ਕੀ ਕਹਿੰਦਾ? B ਬੰਬ ਵਾਲਾ, R ਰਫੀ ਸਾਹਿਬ ਵਾਲਾ। ਨਹੀਂ ਤਾਂ ਵੀ ਲਾਇਆ ਭਾਈ, 3 ਬਟਨ ਲਾਏ, ਤਿੰਨਾਂ ਦੇ ਲਿਖਿਆ RDB। ਤਾਂ ਅੱਜ ਬੰਬ ਛੜੇ ਗਾਣਾ ਗਾਉਣ ਦੇ, ਗੁਲਾਬੀ ਆਂਖੇ ਜੋ ਤੇਰੀ ਦੇਖੀ। ਨਹੀਂ ਮੈਂ ਸਾਰੇ ਬੰਬ ਲੱਗੇ ਨੇ ਤੇ ਇੱਕ ਸਪੀਕਰ ਦੇ ਵਿੱਚ ਸਦਰ ਸਿਰਫ ਇੰਨਾ ਗਾਣਾ ਪਲੇ ਕਰਦਾ ਸੀ, ਬੰਬ ਮਾਰੋ ਬੰਬ, ਤੇ ਮੈਂ ਕਰਦਾ ਯਾਰ ਉਸਤਾਦ ਜੀ ਜਿਹੜੇ ਮਜ਼ਾਇਲ ਛੱਡਣ ਦੇ ਨਾ, ਉਹਨਾਂ ਦੇ ਥੱਲੇ 4 ਵਾਲੀ ਸ਼ੈਂਪੂ ਵਾਲੀ ਪੱਟੀ ਵੀ ਨਾਲ ਆਪਣੀ ਮਸ਼ਹੂਰੀ ਵੀ ਹੋ ਰਹੀ ਹੈ। ਨਹੀਂ ਮੈਂ ਉਹ ਛੋਟਾ ਜਿਹਾ ਉਹਦੇ ਚ ਬਟਨ ਨਾਲ ਮੈਂ ਵਜਾਉਣਾ ਸੀ, ਮਜ਼ਾਇਲ ਜਾ ਰਹੇ ਨੇ ਉੱਧਰ। ਇੱਕ ਮਜ਼ਾਇਲ ਸਟਾਰਟ ਕਰਕੇ ਖਿਲਾ ਰਿਹਾ, ਕਹਿੰਦਾ ਇਹ ਮੇਰੀ ਰਾਸ ਆ। ਸਟਾਰਟ ਕਰਕੇ ਖਿਲਾ ਰਿਹਾ ਮੈਂ ਮਜ਼ਾਇਲ, ਯਾਰ ਸਟਾਰਟ ਕਰਕੇ ਖਿਲਾ ਰਿਹਾ। ਉਸਤਾਦ ਜੀ ਦਾਦੀ ਦੇ ਕੁਆਟਰ 'ਚ ਬੈਠੇ, ਛੱਡ ਬੇ ਬੰਬ ਚਾਹੀਦੇ ਆ। ਤਾਂ ਹੀ ਤੁਹਾਨੂੰ ਪਤਾ ਲੱਗਾ ਟਰੰਪ ਗੰਦਾ ਬੰਦਾ ਵਾ ਬਹੁਤ। ਬਚਪਨ ਚ ਤੁਹਾਨੂੰ ਪਤਾ ਤਾਂ ਸਿਰ ਲੰਬਾ ਤੋਰੀ ਵਰਗਾ ਵਾ, ਤਰਿੰਡੀ ਵਰਗਾ ਸਿਰ ਵੱਧਾ ਸੀ। ਬਦਵਾ ਉਹਨੂੰ ਬਦਵਾ ਬਾਦੂਆ ਨੇ ਭਾਜੀ ਉਹੀ ਗੱਲ ਫਿਰ ਔਰ ਆਪਣਾ ਭੰਮੀਪੁਰ ਦਵਾਈ ਲੈ ਗਿਆ ਸਿਰ ਵਧਣ ਦੀ, ਬਤਾਉ ਰੱਖੇ ਦੀ ਵਾਲਦੇ ਨੇ ਸਰਾਣੇ ਦੇ ਥੱਲੇ। ਯੈਸ, ਜੇ ਆ ਬਾਬਾ ਭੰਮੀਪੁਰਾ ਨਾ ਲਾਈ ਕਹਿੰਦਾ ਟਰੰਪ ਇਹ ਲੰਬੇ ਸਿਰ ਵਾਲਾ ਹੋਣਾ ਸੀ। ਮਗਰਮੱਛ ਟੈਪ। ਸਾਜੀ ਮਿੱਠੇ ਨੇ ਮੋਬਾਈਲ ਛੱਡਿਆ, ਨਾਲ ਹੀ ਸਿਰ ਫੜ ਕੇ ਬਹਿ ਗਿਆ, ਕਹਿੰਦਾ ਯਾਰ ਮੋਬਾਈਲ ਵੀ ਵਿੱਚ ਹੀ ਚੱਲ। ਵਿੱਚ ਪੈਸੇ ਉਹਦੇ ਉੱਤੇ ਮੋਬਾਈਲ ਰੱਖ ਕੇ ਹੱਥ ਰੱਖ ਕੇ ਤੇ ਇਧਰੋਂ ਐ ਕਰਨ ਦਿਆ ਸੀ ਤੇ ਉਹ ਤੁਰ ਪਿਆ ਤੇ ਇੱਕ ਦਿਨ ਦਾ ਮੋਬਾਈਲ ਵੀ ਚਲਾ ਗਿਆ। ਸਾਜੀ ਏਡਾ ਘਟੀਆ ਮੋਬਾਈਲ ਸੁੱਟਣ ਦਿਆ, ਉਹ ਭੁਰਦਾ ਜਾਣ ਦਿਆ। ਚੱਲੀ ਤਰ੍ਹਾਂ। ਅੱਛਾ ਨੇ ਮਜ਼ਾਇਲ ਮਾਰਿਆ ਵਾ ਤੇ ਉਹ ਵੱਜਾ ਨਹੀਂ, ਉਹ ਜਾ ਕੇ ਆਰਾਮ ਨਾਲ ਲੈਂਡ ਕਰਕੇ 1 ਫੁੱਟ ਵੱਧ ਨਾਲ ਖਲੋ ਗਿਆ ਜਾ ਕੇ। ਉਹ ਪਿੱਛੋਂ ਮਰੇ, ਉਹਦੀ ਸਪੀਡ ਤੇ ਤੇਜ਼ ਕਰ। ਮਿੱਠੇ ਨੂੰ ਸਦਰ ਨੇ ਕਿਹਾ ਕਿ ਯਾਰ ਇਤਮਾਦ ਵਾਲਾ ਬੰਦਾ ਤੇ ਬੰਬ ਵਾਲੇ ਬਟਨ ਤੇ ਬਣ, ਕਹਿੰਦਾ ਭੇਜਾਂ ਭਾਈ ਬਾਬਰ ਨੂੰ। ਯਾਰ ਕਿੰਨਾ ਲੋਹਾ ਲੱਗਦਾ ਹੋਣਾ ਮੋਬਾਈਲ ਨੂੰ ਯਾਰ। ਲੋਹੇ ਤਾਂ ਲਾਵਾ ਬੜੀ ਫਟਦਾ ਕਿਦਾਂ ਸਾਜੀ ਤੂੰ? ਭਾਜੀ ਉਹ ਬੜਾ ਮਹਿੰਗਾ ਵਾ, ਜ਼ਿਸਤੀ ਤੁਸੀਂ ਕਿੰਨੇ ਅਰਬ ਡਾਲਰ ਜਿਹੜਾ ਨੁਕਸਾਨ ਹੋ ਰਿਹਾ ਰੋਜ਼ ਇੱਕ ਦਾ। ਉਸਤਾਦ ਜੀ ਇਰਾਨ ਨੇ ਭਲਾ ਕੀ ਗੇਮ ਪਾਈ, ਥੱਲੇ ਤਸਵੀਰਾਂ 3D ਜਹਾਜ਼ਾਂ ਦੀਆਂ ਬਣਾ ਕੇ ਉੱਤੇ ਲੱਖਾਂ ਵਾਲੇ ਮਜ਼ਾਇਲ ਸੁੱਟਾ। ਇਸਰਾਈਲ ਨੇ ਗਲਤੀ ਨਾਲ ਆਓ ਮਜ਼ਾਕ ਉਹ 3D ਉਹਨੂੰ ਨਿਸ਼ਾਨੇ ਬਣਾਈ ਜਾਂਦੇ ਸਾਜੀ। ਉੱਤੇ ਲੱਖਾਂ ਵਾਲੇ ਮਜ਼ਾਇਲ ਸੁੱਟੀ ਜਾ ਰਹੇ, ਕਿਹਾ ਕਿਹੜੇ ਜਹਾਜ਼? ਸਕਾਲਰ ਸਾਹਿਬ ਤੁਹਾਡੇ ਹਿਸਾਬ ਨਾਲ ਹੁਣ ਇਸਰਾਈਲ ਇਨਸ਼ਾਅੱਲਾ ਤਬਾਹ ਹੋਏਗਾ ਕਿ ਨਹੀਂ? ਡੈਫੀਨੇਟਲੀ ਸਾਡੀ ਦੁਆ ਵਾ, ਅੱਲਾਹ ਕਰੇ ਤਬਾਹ ਹੋ ਬਰਬਾਦ ਹੋ ਜਾਏ। ਹੋ ਜਾਏਗਾ। ਇਹ ਮੁਲਕ ਐਸਾ ਵਾ, ਇਹਨੇ ਉਸਤਾਦ ਜੀ ਪੂਰੀ ਦੁਨੀਆ ਨੂੰ ਨਾ ਉਹਦਾ ਸਿਸਟਮ ਹੀ ਪੁੱਠਾ ਕੀਤਾ ਪਿਆ। ਮੁਲਕ ਨੇ ਕਿ ਟਰੰਪ ਨੇ? ਮੁਲਕ ਨੇ, ਇਸਰਾਈਲ ਨੇ। ਅੱਛਾ ਇਸਰਾਈਲ। ਹਾਂ ਸਾਜੀ ਟਰੰਪ ਨੇ ਹੌਟਸਪੌਟ ਲਿਆ ਹੋਇਆ ਇਸਰਾਈਲ ਨੂੰ। ਜੇ ਅਗਰ ਉਹ ਇਹਨਾਂ ਨੂੰ ਬੁਲਾਉਂਦਾ ਵਾ ਤੇ ਉਹ ਬੰਦ ਕਰ ਦਿੰਦੇ, ਵਾਈਫਾਈ ਬੰਦ ਕਰ ਦਿੰਦੇ। ਓਏ ਉਹ ਰੌਲਾ ਦੀ ਭਰਾਵਾ, ਤਾਈ ਫੈਸਲਾ ਬਾਦਲ ਨਾਲ ਛੋਟਾ ਕਹਿੰਦੇ ਇਸਰਾਈਲ। ਇਸਰਾਈਲ ਦੇ ਕੋਲ ਟਰੰਪ ਦੀਆਂ ਕੁਝ ਵੀਡੀਓਜ਼ ਵੀ ਨੇ। ਆਏ 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 ਗੱਲ ਇਹ ਸਹੀ ਗੱਲ ਆ। ਬਾਬੇ ਐਂਡ ਤੇ ਹੀ ਦੱਸਦੇ ਹੁੰਦੇ ਨੇ। ਆ ਵੀ ਗੇਮ ਆ ਜੀ। ਉਹ ਮੇਰੇ ਮੌਲਾ। ਬਾਬੇ ਐਂਡ ਤੇ ਹੀ ਬੋਲਦੇ ਨੇ। ਉਹ ਵੀਡੀਓ ਦਾ ਕਰਕੇ ਦੇਖ ਲੈ, ਪੂਰੀ ਦੁਨੀਆ ਨੂੰ ਵਕਤ ਪਾਉਂਦੇ ਆ। ਵੱਡੀ ਗੱਲ ਆ ਉਸਤਾਦ ਜੀ, ਇਹ ਤੁਸੀਂ ਸ਼ੁਗਲ ਚ ਜਿਹੜੀ ਗੱਲ ਕਰਤੀ ਨਾ, ਇੱਥੋਂ ਪਤਾ ਚੱਲਦਾ ਸ਼ੁਗਲ ਚ ਨਹੀਂ ਕੀਤੀ ਮੈਂ, ਦੁਨੀਆ ਐਵੇਂ ਨਹੀਂ ਉਸਤਾਦ ਕਹਿ ਰਹੀ। ਅਸਲ ਚ ਉਹਦੇ ਕੋਲ ਕੁਝ ਉਹਦੀਆਂ ਵੀਡੀਓਜ਼ ਨੇ, ਜੀ ਇਹ ਜਿਹੜੀਆਂ ਆਈਆਂ ਨੇ ਨਾ ਉਹਦੀਆਂ, ਇਹ ਕੁਝ ਵੀ ਨਹੀਂ, ਕੁਝ ਵੀ ਨਹੀਂ। ਉਹਦੇ ਕੋਲ ਹੋਰ ਕੁਝ ਨਹੀਂ। ਲੇਕਿਨ ਉਸਤਾਦ ਜੀ ਉਹਨਾਂ ਦੀ ਆਵਾਮ ਉਹਦੇ ਖਿਲਾਫ ਕਿਉਂ ਨਹੀਂ ਉੱਠਣ ਡਈ? ਟਰੰਪ ਦੇ ਉੱਠਣ ਦੇ ਦਈ ਹੈ, ਇਹ ਉੱਠਣ ਦਿੰਦਾ ਹੀ ਨਹੀਂ, ਮਜਾਲ ਮਾਰ ਦਿੰਦਾ। ਨਹੀਂ ਇਸਰਾਈਲ ਦੀ ਵੀ ਉੱਠਣ ਦਈ ਆ। ਇਸਰਾਈਲ ਦੀ ਆਵਾਮ ਤੇ ਪੈਨਿਕ ਚ ਚਲੀ ਗਈ ਆ, ਡਿਪਰੈਸ਼ਨ ਚ ਨੇ, ਭੱਜ ਰਹੇ ਨੇ ਸਮੁੰਦਰੀ ਰਸਤੇ, ਜਿੱਧਰੋਂ ਉਹਨਾਂ ਦਾ ਹਿਸਾਬ ਲਾਦਾ ਦੌੜ ਰਹੇ ਨੇ, ਭੱਜ ਰਹੇ ਨੇ। ਲੇਕਿਨ ਜਾਣਗੇ ਕਿੱਧਰ ਸਾਜੀ? ਉਹ ਕਿਹੜਾ ਮੁਲਕਾਂ ਨਾਲ ਵੜਨ ਦੇਣ? ਕਿਤੇ ਨਹੀਂ ਰਾਹ ਮਿਲਣਾ। ਗਜ਼ਾ ਨਾਲ ਜੋ ਮਾੜਾ ਕੀਤਾ ਨੇ ਇਹਨਾਂ ਨੇ ਇਸਰਾਈਲ ਨੇ, ਉਹਦੀ ਸਜ਼ਾ ਭੁਗਤ ਕੇ ਜਾਣਗੇ ਇਨਸ਼ਾਅੱਲਾ ਹੀ ਅਜ਼za ਵਜਲ। ਇਨਸ਼ਾਅੱਲਾ ਤਬਾਹ ਬਰਬਾਦ ਹੋ ਜਾਏਗਾ। ਅੱਛਾ ਹੁਣ ਇਸ ਟਾਈਮ ਜੰਗ ਹੋ ਰਹੀ ਹੈ, ਤੁਸੀਂ ਬਾਹਰ ਚੱਲ ਜਾਓ, ਕਿਤੇ ਵੀ 3 ਬਾਬੇ ਬੈਠੇ ਨੇ ਚਾਹ ਲੈ ਹੋਟਲ ਤੇ, ਉਹੀ ਗੱਲਾਂ ਕਰ ਰਹੇ ਨੇ। ਹਾਂਜੀ, ਤੇ ਹਰ ਬਾਬਾ ਪੂਰਾ ਆਪਣੇ ਵੱਲੋਂ ਨਾ ਪਾਵਰ ਨਾਲ ਬੈਠਾ ਕਿ ਮੈਨੂੰ ਸਾਰਾ ਹੀ ਪਤਾ ਵਾ, ਇਨਵੋਲਵ ਆ ਵਿੱਚ ਪੂਰਾ। ਉਹ ਪੂਰਾ ਉਹਨੂੰ ਸਾਰਾ ਪਤਾ ਵਾ ਕਿ ਵੀ ਇੰਜ ਹੋ ਰਿਹਾ, ਜੋ ਦੂਜੇ ਨਾਲ ਨਹੀਂ ਆ ਵੀ ਗੱਲ ਆ, ਤੈਨੂੰ ਨਹੀਂ ਪਤਾ। ਤੈਨੂੰ ਪਤਾ ਕਿੰਨੀ ਦੇਰ ਪਿਛਲੀ ਗੱਲ। ਅੱਛਾ ਵੀ ਇੱਥੇ ਅੱਲਾ ਮਾਫੀ ਦੇਵੇ, ਮਦਨੀ ਚੌਂਕ ਬਹਿ ਕੇ ਇੱਕ ਨੁੱਕਰ ਤੇ ਢਾਬੇ ਦੇ ਵਿੱਚ ਪੁਰਾਣੀ ਜੁੱਤੀ, ਇੱਕ ਦੋਵੇਂ ਸੱਜੇ ਪੈਰ ਪਾ ਕੇ ਨਾ ਨੌਵਾਂ ਨਾਲ ਲੜ ਕੇ ਤੇ ਬਹਿ ਕੇ ਉਹਨੂੰ ਕਹਿ ਰਿਹਾ ਕਿ ਮੈਨੂੰ ਪਤਾ ਅਸਲ ਰੌਲਾ ਕੀ, ਉਹ ਤੈਨੂੰ ਨਹੀਂ ਪਤਾ ਤਾਜ ਮਹਿਲ ਦਾ।
ਮੈਨੂੰ ਸਾਰੇ ਅੱਛਾ ਉਹਨੇ ਕਿਹਾ ਤੂੰ ਦੱਸ, ਉਹ ਨਹੀਂ ਇਦਾਂ ਨਹੀਂ, ਹਰ ਜਗ੍ਹਾ ਤੇ ਦੱਸਣ ਵਾਲੀ ਗੱਲ ਨਹੀਂ ਹੁੰਦੀ। ਤੂੰ ਉਹਨੂੰ ਪਤਾ ਵਾ ਵੀ ਕੀ ਰੌਲਾ ਚੱਲਣ ਦੇ। ਐਵੇਂ ਕਹਿ ਦੋ ਨਾ, ਹੁਣ ਰੋਜ਼ ਦਾ ਟਾਈਮ ਆ, ਘਰ ਚਲੋ ਇਫਤਾਰੀ ਤੋਂ ਬਾਅਦ ਨਾ ਆਪਾਂ ਟਰੰਪ ਤੇ ਗੱਲ ਕਰਨੀ ਆ। ਮਿੱਠੇ ਵਰਗੇ ਬਾਬੇ ਨੇ ਪਹਿਲੇ ਉਸਤਾਦ ਜੀ ਕਨਫਰਮ ਕਰਕੇ ਬਾਅਦ ਚ ਝੂਠ ਬੋਲਦੇ, ਅਖਬਾਰ ਪੜ੍ਹੀ ਅੱਜ ਦੀ, ਉਹ ਕਹੇਗਾ ਨਾ ਨਹੀਂ, ਤੇ ਫੇਰ ਆਪਣੀਆਂ ਖਬਰਾਂ ਸ਼ੁਰੂ। ਫੇਰ ਦੱਸਣਗੇ ਕਿ ਉਹਦੇ ਚ ਅੱਜ ਆ ਲਿਖਿਆ ਸੀ, ਜੇ ਉਹ ਕਹਿੰਦਾ ਪੜ੍ਹੀ ਆ। ਅੱਛਾ ਫਿਰ ਕਹਿੰਦਾ ਹਾਂ, ਫਿਰ ਤੇ ਤੈਨੂੰ ਪਤਾ ਹੀ ਹੋਣਾ। ਅੱਛਾ ਕਾਲੂ ਵਰਗੇ ਬਾਬੇ ਨੇ ਪਹਿਲੇ ਬਿਸਤ ਕਰਦੇ ਅਗਲੇ ਬਾਬੇ ਨੂੰ, ਓਏ ਪਤਾ ਲੱਗਾ ਹੀ ਕੋ ਨਹੀਂ, ਹੋ ਜਾ ਘਰੋਂ ਨਿਕਲੇ, ਹੋ ਜਾ ਗੱਲ ਦੱਸਣੀ ਨਹੀਂ। ਪਹਿਲੇ ਬਿਸਤ ਕਰੀ ਜਾਓ, ਘਰੋਂ ਨਿਕਲੀ ਦਾ ਹੁੰਦਾ ਵਾ, ਲਾਣਤ ਘਰੇ ਬੈਠਾ ਰਹਿੰਦਾ, ਗੱਲ ਦੱਸਣੀ ਨਹੀਂ। ਯਾਰ ਅੰਬ ਕਿਦੋਂ ਆਉਣੇ ਨੇ ਹੁਣ? ਉਸਤਾਦ ਜੀ ਸਿਰਫ 2 ਮਹੀਨੇ, ਹਲੇ ਤੱਕ ਗਰਮੀ ਸ਼ੁਰੂ ਵੀ ਨਹੀਂ ਹੋਈ ਉਸਤਾਦ ਜੀ। ਅਜੇ ਤਾਂ ਸਰਦੀਆਂ ਚ ਆਪਾਂ। ਤਾਂ ਜੀ ਅੰਬ ਖਾਣੇ ਕਿ ਚੂਸਨੇ? ਉਹ ਭਿੰਡੀ ਬਾਬਰ ਕੁਰੈਸ਼ੀ ਵਾਲੀ, ਲੈ ਕੇ ਆਇਆ ਵਾ ਉਸਤਾਦ ਜੀ ਲੈ, ਲਾਲੇ ਨੇ ਦੇਖੀ ਵੀਡੀਓ, ਉਹਨੇ ਭਿੰਡੀ ਬਣਾਈ ਆ, ਯਕੀਨ ਕਰੋ। ਉਹ ਭਿੰਡੀ, ਉਹ ਲੱਸੀ, ਉਹ ਚਾਰ, ਉਹ ਅੰਬ ਗਰਮੀਆਂ 'ਚ। ਜਿਹੜਾ ਭਿੰਡੀ ਗੋਸ਼ਤ ਲਿਆਂਦਾ ਵਾ, ਲਿਆਂਦਾ ਹੀ। ਤੁਹਾਨੂੰ ਕਹਿੰਦੇ ਨੂੰ ਤੁਹਾਡੀ ਨੂੰ ਉਹਨੇ ਵੀਡੀਓ ਦੇਖੀ, ਉਹਨੇ ਕਿਹਾ ਮੈਂ ਬਣਾਉਣੇ ਹੁਣ ਜੋ ਮਰਜ਼ੀ ਹੋ ਜਾਵੇ। ਉਹ ਸਾਡੀ ਭੈਣ ਨੇ ਜਿਸ ਸੜੇ ਨੱਕ, ਜਾ ਲੈ ਕੇ ਆ ਗਰਮ ਕਰਕੇ। ਰੋਟੀ ਨਹੀਂ ਹੈਗੀ, ਰੋਟੀ ਵੀ ਲਿਆਉਂਦੇ ਆ। ਜਾ ਲੈ ਕੇ ਆ। ਜਿਸ ਸੜੇ ਨੱਕ ਬੋਲਾ ਸਾਡੀ ਭੈਣ ਨੇ ਦਿੱਤਾ ਵਾ ਨਾ। ਮੈਂ ਇੱਕ ਹੀ ਬਹੁਤ ਆ ਹਾਂਜੀ ਕੀ ਰੋਟੀ, ਮੈਂ ਇੱਕ ਬੁਰਕੀ ਤੋਂ ਮੈਨੂੰ ਦਾਦਾ ਆ ਜਾਣਾ ਵੀ ਕੀ ਆ ਭਿੰਡੀ। ਹਾਏ ਹਾਏ, ਨਹੀਂ ਭਾਬੀ ਸਾਡੀ ਹਦਾਇਤ ਵਾਲਾ ਸਾਲਣ ਬਣਾਉਂਦੀ ਆ। ਉਸਤਾਦ ਜੀ ਤੁਹਾਡੇ ਹਿਸਾਬ ਨਾਲ ਅਗਰ ਇਹ ਟਰੰਪ ਟਰੁਪ ਹੋਣੀ ਸਾਰੇ ਢਾੜੀ ਹੋ ਜਾਣ ਤੇ ਕੰਮ ਰੁਕ ਨਹੀਂ ਜਾਊਗਾ? ਹਾਏ 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 ਸਾਡੀ ਇੰਜ ਮਸਕੀਨੀਆਂ ਵਾਲੀਆਂ ਹਕੂਮਤਾਂ ਹੋ ਜਾਣ, ਉਹ ਖੈਰ ਹੋ ਜੇ ਰੱਬ ਤੇਰੀ। ਯਾਰ ਇੱਕ ਮਿਸਾਲ ਆ, ਜਿਹੜੇ ਮੌਸੀਕੀ ਦੇ ਘਰਾਣੇ ਨੇ, 84 ਘਰਾਨਾ ਜਾਂ ਜਿਨ੍ਹਾਂ ਦੇ ਜਿੱਦਾਂ ਖਾਨਸਾ ਨੁਸਰਤ ਦਾ, ਇਹ ਮੁਲਕ ਹੁੰਦੇ ਇਹਨਾਂ ਦੇ ਇੱਕ। ਹਾਏ 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 ਹਾਏ। ਤਾਂ ਜੀ ਅਮਦਾਦ ਪਟਿਆਲਾ ਚੱਲਦੇ ਆ, ਸਰੀਲੇ ਹੋਣੇ ਸੀ। ਫਲੈਟ ਕਰਾ ਕੇ ਪਟਿਆਲਾ ਜਾ ਹਾਏ ਹਾਏ ਪਟਿਆਲਿਸਤਾਨ, ਇਹ ਕੰਟਰੀਆਂ ਬਣਨੀਆਂ ਸੀਗੀਆਂ। ਤੇ ਇੰਤਜ਼ਾਮਾਤ ਜਿਹੜੇ ਸਦਰਾਂ ਦੇ ਦੂਜੇ ਜਿਹੜਾ ਲਾਗੂ ਕਰਨਾ, ਟ੍ਰੈਫਿਕ ਦੇ ਵਿੱਚ ਵੀ ਉਹ ਮਤਲਬ ਬਰੀਕੀ ਪਾ ਰਹੇ ਨੇ ਆਪਣੀ ਪੂਰੀ, ਹਾਂਜੀ ਕਿ ਇੰਜ ਟ੍ਰੈਫਿਕ ਦਾ ਨਿਜ਼ਾਮ ਹੋਵੇ, ਟੈਂਪੋ ਚ, ਲੈਅ ਚ। ਲਾਇਸੈਂਸ ਬਣਾਉਣ ਤੋਂ ਪਹਿਲੇ ਢੋਲਕ ਦਾ ਠੇਕਾ ਸੁਣਨ ਨਹੀਂ ਲਾਇਸੈਂਸ ਨਹੀਂ, ਤਰੀਕਾ ਇਦਾਂ ਦਾ ਹੋਵੇ, ਲਾਇਸੈਂਸ ਦੇ ਉੱਤੇ ਲਿਖਿਆ ਕੀ ਆ। ਅਮਦਾਦ ਨਹੀਂ ਨਜ਼ਰਾਂ ਹੋਣੀਆਂ। ਹਾਂ ਤੇ ਸਾਰਾ ਇੰਜ ਕਰਕੇ ਮੀਮ ਦੀ ਬੋਲੀ ਦੇ ਵਿੱਚ ਬਿਆਨ ਹੋਇਆ ਕਰਨੇ, ਮੀਮ ਦੀ ਬੋਲੀ ਸਾਰਾ ਸਦਰ ਨੇ ਬਿਆਨ ਕਰਿਆ ਕਰਨਾ ਸੀ, ਕੀ ਮਜ਼ੇ ਹੋਣੇ ਸੀ। ਹਾਂ ਉਹਨਾਂ ਨੇ ਕਹਿੰਦਾ ਦੌਰਾ ਲਾਉਣ ਆਇਆ ਹੀ ਉਹ ਵੀ ਐ ਸਾਰੇ ਬੈਠੇ ਉਹਨਾਂ ਨੂੰ ਮੂਰੇ ਲੈ ਐ ਵੇਖ ਮੇਰੇ ਅਜ਼ੀਜ਼ ਹਮਵਤਨੋ, ਮੰਗ ਜਾਏ ਦਾ ਦੌਰ ਬਿਆਨ ਤੇ ਨਜ਼ਰ ਹੈ। ਉਹਨੇ ਕਿਹਾ ਵਜ਼ੀਰੇ ਖੁਰਾਕ ਮੂਰੇ ਲੈਣੀ ਆਇਆ ਬਈ। ਵਜ਼ੀਰੇ ਖੁਰਾਕ ਦੀ ਸਭ ਤੋਂ ਬਹੁਤੀ ਤਨਖਾਹ ਹੋਣੀ ਸੀ। ਉਹ ਸਿਰਫ ਦੂਸਰੇ ਮੁਲਕਾਂ ਤੋਂ ਪਿੰਡੀ ਇੰਪੋਰਟ ਕਰ ਰਹੇ ਆ। ਕਰੇਲੇ ਆ ਗਿਆ ਜੀ, ਕਰਾਚੀ ਬੈਰੀ ਜੇ ਜਹਾਜ਼ ਆ ਗਿਆ ਟੀਂਡਿਆਂ ਦਾ। ਵੀ ਇੰਜ ਕਰਕੇ ਵਜ਼ੀਰੇ ਚਮੋਟਾ ਵੀ ਆਇਆ ਵਾ। ਯਾਰ ਪਾਰਲੀਮੈਂਟ ਚ ਸਾਰੇ ਵੱਡੇ ਕੌਮੀ ਹੀਰੋਆਂ ਦੇ ਨਾਲ ਹਲਕੀ ਜੀ ਅਮਾਨੁੱਲਾ ਸਾਹਿਬ ਦੀ ਵੀ ਤਸਵੀਰ ਲੱਗੀ ਹੈ। ਨਹੀਂ ਪਿੱਛੇ ਉਹਨਾਂ ਲਾਈ ਹੋਣੀ ਸੀ, ਰਫੀ ਸਾਹਿਬ ਲਾਇਆ ਹੋਣਾ। ਨਹੀਂ ਵੱਡੇ ਲੈਵਲ, ਵੱਡੇ ਜਿਹੜੇ ਗਵਈਏ ਗੁਜ਼ਰੇ ਨੇ, ਕੋਈ ਆਰਟਿਸਟ ਗੁਜ਼ਰੇ, ਉਹਨਾਂ ਦੀਆਂ ਲੱਗੀਆਂ ਨੇ। ਬੜੇ ਗੁਲਾਮ ਅਲੀ, ਛੋਟੇ ਗੁਲਾਮ ਅਲੀ, ਹਾਏ ਹਾਏ ਹੈ ਇਦਾਂ ਹੀ ਹੈ। ਫਲਾਣੀ 22, ਹਾਏ ਫਲਾਣਾ 23। ਵੀ ਇੰਜ ਕਰਕੇ ਕੌਮ ਨਾਲ ਖਿਤਾਬ ਕਰਨ ਤੋਂ ਪਹਿਲੇ ਲਾਭ ਤੇ ਲੜਾਈ ਤੇ ਹੋਣੀ ਨਹੀਂ ਸੀ। ਹਾਏ ਲੜਾਈ ਕਿੱਥੇ? ਬਾਦੂਆਵਾਂ ਹੋਇਆ ਕਰਨੀ ਸੀ, ਬਾਦੂਆਵਾਂ। ਹਾਏ ਹਾਏ ਬਿੱਟ ਮਜ਼ਾਲ ਟੁੱਟਤਾ, ਲਾਣੇ ਤਾਂ ਹਾਏ ਤੈਨੂੰ ਲਵੇ ਮੌਲਾ ਕਿੱਥੇ ਟੁੱਟਤਾ। ਅੱਜ ਆਹੀ ਕਿਤੇ ਇਫਤਾਰੀ ਤੇ ਜਾਣਾ ਸੀ, ਜੰਗ ਸ਼ੁਰੂ ਕਰਤੀ। ਲਾਣੇ ਇੱਕ ਉਹਨਾਂ ਨੇ ਨਾ ਜਹਾਜ਼ ਬਣਾਇਆ ਇੰਜ ਕਰਕੇ ਵਾਲਾ ਵੱਡਾ। ਉਹਨੇ ਕਿਹਾ ਛੱਡ ਇਹ ਦਿਲ ਜਰਾ, ਤੇ ਉਹ ਵੱਡਾ ਉਸਮਾਨ ਦੇ ਵੇਖਿਆ ਤੇ ਪੂਰਾ ਇੰਜ ਬਿੱਲਾ ਲਾਣੇ ਇੰਜ ਕਰਕੇ ਵਾਪਸ ਆ ਰਹੇ ਯਾਰ। ਨਹੀਂ ਇੰਜ ਕਰਕੇ ਦੂਸਰੇ ਮੁਲਕ ਦੇ ਸਦਰ ਨੇ ਜੰਗ ਦਾ ਐਲਾਨ ਕੀਤਾ, ਤੈਨੂੰ ਮੈਸੇਜ ਕਰਦਾ ਤੇਰੀ ਜੱਦ ਮੰਗਦੀ ਫਿਰੇ। ਨਹੀਂ ਉਸਤਾਦ ਜੀ ਦੱਸ ਵੀ ਨਰਮ, ਸਾਰੇ ਨਰਮ ਦਿਲ ਹੋਣੇ ਚਾਹੀਦੇ ਸੀਗੇ, ਵੀ ਨਰਮ ਮਿਜ਼ਾਜ, ਜੰਗ ਦਾ ਕੋਈ ਮੌਕਾ ਹੀ ਨਾ ਹੋਵੇ, ਲੜਨ ਕੋਈ ਨਾ, ਪਿਆਰ ਨਾਲ ਸਾਰੇ ਰਹਿਣ, ਅਮਨ ਸਕੂਨ ਨਾਲ। ਅੱਛਾ ਜਿਹੜਾ ਤੋਸ਼ਾਖਾਨਾ ਵਾ, ਇਹਦੇ ਅੰਦਰ ਜਿੰਨੇ ਗਿਫਟ ਨੇ ਸਾਰੇ ਫਲੂਟ ਪਈ ਆ, ਤਬਲਾ ਪਿਆ ਵਾ, ਜਿਹੜੇ ਗਿਫਟ ਹੋਏ ਨੇ। ਉਹ ਯਾਰ ਸਾਡਾ ਸਦਰ ਗਿਆ, ਉਹਨੇ ਕਿਸ ਕਿਸਮ ਦੀ ਵਾਇਲਨ ਗਿਫਟ ਕੀਤੀ ਹੈ ਸਦਰ ਨੂੰ। ਓ ਹੋ ਤੇ ਸਦਰ ਤੇ ਵਾਇਲਨ ਦਾ ਰੇਟ ਹੈਗਾ ਵਾ 29 ਲੱਖ ਰੁਪਇਆ, ਤੇ ਸਦਰ ਹੋਣੀ 2300 ਰੁਪਏ ਦੇ ਕੇ ਘਰ ਲੈ ਗਏ ਨੇ। ਵੀ ਦੇਖਿਆ ਚੈਨਾ ਸਦਰ ਹੈ ਕੀ ਸੈਕਸੋਫੋਨ ਲੈ ਕੇ ਆਇਆ ਯਾਰ। ਤੇ ਉਹ ਵੀ ਫੜਿਆ ਉਹਨੂੰ ਤੋਸ਼ਾਖਾਨਾ ਕੇਸ, ਵੀ ਇਹ ਸਸਤੀ ਵਾਇਲਨ ਲੈ ਗਿਆ, ਇਹ ਕੌਣ ਹੁੰਦਾ ਲੈ ਕੇ ਜਾਣਾ। ਵੀ ਯਾਰ ਇੰਜ ਕਰਕੇ ਕੌਮੀ ਤਰ੍ਹਾਂ ਨਾਲ ਚੱਲ ਰਿਹਾ, ਸਦਰ ਸਾਹਮਣੇ ਹਲਫ ਦੇ ਕੇ ਤੇ ਕੌਮੀ ਤਰ੍ਹਾਂ ਤੇ ਸਾਂਭੀ ਦੇ ਸਾਂਭੀ ਦੇ ਰਿਹਾ ਨਾਲ। ਤੇ ਇੱਕ ਯੋਮੇ ਜੈਕ ਚਾਹਤੀ ਤੇ ਸਾਰੇ ਮੁਲਕ ਨੇ ਇੱਥੇ ਬਟਨ ਵਾਲੀ ਕਮੀਜ਼ ਪਾਈ। ਬਰੀਕ ਮੁੱਛ ਵਾਲਾ ਆਰਮੀ ਚੀਫ ਹੋਵੇ। ਆਏ ਹਾਏ 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 ਵੀ ਸਾਰੀ ਆਰਮੀ ਨੇ ਗੂਠੇ ਵਾਲੀ ਚੱਪਲਾਂ ਪਾਈਆਂ ਹੁਣ। ਕਿਆ
ਹਾਏ ਹਾਏ ਸੁਭਾਨ ਅੱਲਾਹ। ਕਿਆ ਦੇਖ ਰਹੇ ਕਹਿਣੇ। ਆ ਸਾਡੀ ਭਰਜਾਈ ਦਾ ਹੱਥ ਕੈਸਾ ਹੈ, ਕਾਲੂ ਨੂੰ ਤਾਂ ਪਤਾ ਹੈ। ਸੁਭਾਨ ਅੱਲਾਹ, ਸ਼ੋਰਵਾ ਵੀ ਵਿੱਚ। ਨਹੀਂ ਨਹੀਂ ਤਰੀ ਆ ਇਹ ਬੜਾ ਮਜ਼ੇਦਾਰ ਸਿਸਟਮ ਹੋਣਾ ਕੱਲ। ਸੁਭਾਨ ਅੱਲਾਹ, ਹਾਏ ਹਾਏ ਹਾਏ। ਕਹਿੰਦਾ ਭਿੰਡੀਆਂ ਵਾ। ਭਿੰਡੀ ਗੋਸ਼ਤ ਲਾਜ਼ਮੀ ਨਹੀਂ ਕਿ ਇਸ ਡਿਸ਼ ਤੇ ਢਾੜੀ ਕਤਲ ਹੁੰਦੇ ਆ, ਹਲਕਾ ਜਿਹਾ ਜੱਟ ਵੀ ਮਰਿਆ ਪਿਆ ਅੰਦਰੋਂ। ਗੁੱਜਰ ਦੇ ਨੈਲਸ਼ ਆਊਟ ਹੋਣ ਦੇ ਸੱਪ ਬਣਨ ਲੱਗਾ। ਸੁਭਾਨ ਅੱਲਾਹ। ਹਾਂਜੀ ਠੀਕ ਆ। ਮੀਕ ਠਹਿਰ ਜੀ। ਰੋਟੀ ਖਾਣੋ ਆ ਹਾਏ ਰੋਟੀ ਹਾਏ। ਸਾਜੀ ਮਗਰ ਟਾਈਮ ਦੀ ਪਈ ਮਗਰ ਘਰ ਦੀ ਪਈ ਆ, ਉਹ ਲਿਆ ਕੇ ਦੇ, ਟਿਫਨ ਚ ਤੂੰ ਲਿਆ ਕੇ ਦੇ ਮੈਨੂੰ ਤੇ ਨਹੀਂ ਤੁਸੀਂ ਪਤਾ। ਸਾਜੀ ਘਰ- ਛੱਡ ਦੋ, ਇਹ ਰਹਿਣ ਦੋ। ਨਹੀਂ ਨਹੀਂ, ਇਹ ਵੀ ਖਾ ਜਾਓ ਜੀ, ਜਿੱਦਾਂ ਹਦਾਇਤ ਲਸਾਲੇ ਨੇ ਵੀ ਖਾ ਜਾਓ। ਮਗਰ ਟਾਈਮ ਦੀ ਪਈ ਆ ਸਾਜੀ, ਤਾਂ ਇਫਤਾਰੀ ਤੋਂ ਬਾਅਦ ਦੀ। ਬੇਚੇ ਨੀਲੇ ਟਿਫਨ ਚ ਲਿਆ। ਹਾਂ ਮੁਬਾਰਕ ਹੋਵੇ। ਨਹੀਂ ਨੀਲੇ ਟਿਫਨ ਤਾਂ ਨਹੀਂ, ਉਹ ਮੈਂ ਮੰਗਾਈ ਸੀਗੀ। ਮੁਬਾਰਕ ਹੋਵੇ ਤੁਹਾਡੀ 13 ਤਰੀਕ ਦੀ ਰੋਟੀ ਨਿਕਲ ਗਈ। ਨਹੀਂ ਨਹੀਂ ਸਾਜੀ, ਨਹੀਂ ਨਹੀਂ ਉਹ ਤਾਂ ਮੈਂ ਖਾ ਗਿਆ, ਉਦੋਂ ਦਾਨਸ਼ ਤਾਂ ਮੈਂ ਲੈ ਗਿਆ, ਹੁਣ ਮੰਗਾਈ ਸੀਗੀ ਮੈਂ। ਕਸਮ ਖਾ ਦੇ ਉੱਪਰ ਹਲਕਾ ਜਿਹਾ ਨਾਨ ਵੀ ਸੀ। ਨਹੀਂ ਨਹੀਂ ਉਹ ਸੀਗੀ, ਓਏ ਉਹ ਤਾਂ ਖਾ ਗਏ ਸੀ, ਮੈਂ ਖਾ ਗਿਆ ਆ ਕੇ। ਯਾਰ ਲੈ ਕੋਈ ਕੰਮ- ਚੀਜ਼ ਇੱਕ ਦਿਨ ਤੋਂ ਵਧਣ ਨਹੀਂ ਦਿੰਦਾ ਕੰਮ। ਤੂੰ ਯਾਰ ਮੇਰੇ ਹੁੰਦਿਆਂ ਭਲਾ ਬਚ ਸਕਦੀ ਕੁਛ ਹੈ? ਦੱਸ ਯਾਰ। ਉਹਦਾ ਨਾਮ ਸੀ ਨਾ, ਉਹਨੂੰ ਮੈਂ ਸ਼ਹੀਦ ਕੀਤਾ ਰਾਤ। ਖਾ ਕੇ ਤੁਸੀਂ ਮਾਸ਼ਾਅੱਲਾ। ਮੈਂ ਵੀ ਕਹਿੰਦਾ ਗੁਜ਼ਾਰ ਨਾ ਚਾਹ ਬਣਾਈ ਹੈ, ਹਾਏ ਤੋੜ ਕੇ ਕੱਪ 'ਚ ਨਾਨ ਪਾਇਆ, ਉੱਤੋਂ ਚਾਹ ਪਾਈ ਹੈ, 5 ਮਿੰਟ ਬਾਅਦ ਉਹ ਐ ਨਰਮ ਹੋ ਗਿਆ, ਭੁੱਲ ਗਿਆ। ਚਮਚੀ ਨਾ ਖਾਦਾ। ਹਾਏ ਸਾਜੀ ਉਹ ਜਿਹੜਾ ਕੱਲ ਤੁਸੀਂ ਖਾਣਾ ਮੰਗਾਇਆ ਉਹ ਹੀ ਨਾਨ ਸੀਗਾ। ਹਾਂ ਉਹੀ। ਤੇ ਆਓ ਤੇ ਤੇ ਇੱਕ ਕੋਈ ਦਿਨ ਨੀ ਹੋਇਆ। ਮੈਂ ਛੋਟੇ ਹੁੰਦੇ ਜਦੋਂ ਸਵੇਰ ਨਾਸ਼ਤੇ 'ਚ ਨਾ ਤੇ ਚਾਹ 'ਚ ਪਰੌਠਾ ਪਾ ਕੇ ਉੱਤੋਂ ਚੀਨੀ ਪਾ ਕੇ ਖਾਣਾ। ਖਾਦੇ ਕਦੀ? ਹਾਏ 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 ਚਾਹ 'ਚ ਪਰੌਠਾ ਪਾ ਲੈਣਾ, ਉੱਤੇ ਚੀਨੀ ਪਾਉਣੀ ਪਿਆਲੀ ਚ। ਪਿਆਲੀ 'ਚ, ਹਾਏ 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 ਮਿੱਠਾ ਜੀ। ਖੁੱਲੇ ਭਾਂਡੇ 'ਚ। ਪਾਣੀ ਵਾਲਾ ਪਰੌਠਾ ਕਦੀ ਖਾਦਾ? ਇਹਨੇ ਰਾਤ ਦੀਆਂ ਰੋਟੀਆਂ ਨੂੰ ਪਾਣੀ ਲਾ ਕੇ ਹਲਕਾ ਜਿਹਾ ਘਿਓ ਲਾ ਕੇ ਜੀ। ਯਾਰ ਛੱਡ ਦੇ ਸਾਰੀ ਹੈ ਰਾਤ ਦੀਆਂ ਰੋਟੀਆਂ ਨੂੰ ਸਾਰੇ ਸਿਰ ਸੇ। ਪਾਣੀ ਕੇ। ਲੇਕਿਨ ਉਸਤਾਦ ਜੀ ਲੰਗਰ ਐਸੀ ਚੀਜ਼ ਹੈ ਕਿ ਇੰਨਾ ਕੂੜਾਂ ਦੇ ਜੰਗ ਤੋਂ ਧਿਆਨ ਹੀ ਇੱਧਰ ਉੱਧਰ ਹੋ ਗਏ। ਪੈਟਰੋਲ ਭੁੱਲ ਗਏ ਕਿ 55 ਰੁਪਏ ਵਧਿਆ, ਰੋਟੀ ਦੇ ਮਗਰ ਤੁਰ ਪਏ। ਸਾਜੀ ਹੁਣ ਕੁੰਨਾ ਹੈ ਕੁੰਨਾ ਉਸਤਾਦ ਜੀ ਇੱਕ ਮਿਸਾਲ ਆ, ਅਗਰ ਢਾੜੀਆਂ ਦੇ ਵਿੱਚੋਂ ਕੋਈ ਕੌਮ ਦਾ ਸਦਰ ਬਣ ਜਾਵੇ, ਜਦੋਂ ਉਹਨੇ ਖਿਤਾਬ ਕਰਨਾ ਪਿੱਛੋਂ ਕੋਈ ਦੱਸਣ ਵਾਲਾ ਵੀ ਹੋਣਾ। ਉਹਨੇ ਉਦਾਂ ਦੱਸਿਆਗਾ। ਬਾਸ ਦਾ ਆਪ ਖਾ ਗਿਆ ਤੇ ਭੁੱਲ ਗਿਆ ਵਾ। ਅੱਛਾ ਅੱਛਾ ਨਹੀਂ ਨਹੀਂ, ਆਵਾਜ਼ ਵੀ ਮਾਸ਼ਾਅੱਲਾ, ਆਵਾਜ਼ ਦੀ ਉਧਰ ਸ਼ਿਮਲਾ ਮਿਰਚਾਂ ਦੀ ਬੜੀ ਤਾਰੀਫ ਹੋਈ ਮਾਸ਼ਾਅੱਲਾ। ਘਰ ਘਰ ਕਾਲੂ ਸਲੀਕਾ ਦੇਖ ਉਹਦਾ, ਸਲੀਕਾ ਦੇਖ। ਤੂੰ ਰੋਟੀ ਦੇ ਜਿੱਦਾਂ ਲਵੇਟੀ ਲਾ ਖੀਸੇ ਚ ਪਾ ਕੇ ਓਏ ਲੈ। ਮੈਂ ਟਰੇ ਧੋ ਕੇ ਅੱਛੀ ਤਰੀਕੇ ਨਾਲ ਫੇਰ ਲੈ ਗਿਆ। ਲੈ ਯਾਰ, ਲੈ ਜਾ ਯਾਰ। ਕਿੱਥੇ ਲੈਣੀ ਸਾਜੀ? ਹੁਣ ਸਾਰਿਆਂ ਨੂੰ ਹਲਕਾ ਹਲਕਾ ਚੈੱਕ ਕਰਾਓ ਸਾਡੀ ਭਾਬੀ ਦੇ ਹੱਥ ਤੇ ਕੀ ਜ਼ਾਕਾ ਵਾ। ਬੜਾ ਕੁਛ ਹੋਇਆ ਭਾਜਣ ਹਰ ਦੌਰ 'ਚ। ਸਭ ਕੁਝ ਹੁਆ। ਮੁਗਲਾਂ ਦੇ ਬਾਦਸ਼ਾਹ, ਐ ਤੁਸੀਂ ਹੁਣ ਇਹਦਾ ਗੱਲ ਪੜਦੇ, ਜਦੋਂ ਮੁਗਲਾਂ ਦਾ ਦੌਰ ਸੀ, ਉਹ ਇੱਕ ਆਇਆ, ਉਹਨੇ ਪਿਛਲਿਆਂ ਨੂੰ ਮਤਲਬ ਕਿ ਉਹਨੇ ਆਪਣੀ ਸਲਤਨਤ ਬਣਾ ਲਈ। ਹਾਂਜੀ ਠੀਕ ਆ ਜੀ। 80 ਸਾਲਾਂ ਬਾਅਦ ਇੱਕ ਹੋਰ ਆਇਆ ਜੰਗ ਘੋੜੇ ਲੈ ਕੇ, ਉਹਨੇ ਆਪਣੀ ਬਣਾ ਲਈ। ਉਹਨੇ ਉਹਨਾਂ ਨੂੰ ਕੀਤਾ ਤੇ ਉਹਨੇ ਆਪਣੀ ਕਰ ਲਈ। ਇਹ ਚੱਲਦਾ ਆ ਰਿਹਾ ਵਾ, ਜਦੋਂ ਦੀ ਦੁਨੀਆ ਇਨਸਾਨ ਬਣੇ ਰੌਲੇ ਚੱਲਦੇ ਆ ਰਹੇ। ਹੁਣ ਜ਼ਰਾ ਉਹਦੀ ਸ਼ਕਲ ਚੇਂਜ ਹੋ ਗਈ, ਜਿੱਦਤ ਆ ਗਈ। ਇਹ ਜੰਗ ਦਾ ਮਸ਼ਵਰਾ ਕਿਹਨੇ ਦਿੱਤਾ ਸਭ ਤੋਂ ਪਹਿਲੇ? ਬਹਾਦਰ ਸ਼ਾਹ ਜ਼ਫਰ ਸਾਹਿਬ, ਓਹੋ ਆਖਰੀ ਬਾਦਸ਼ਾਹ ਮੁਗਲਾਂ ਦਾ। ਓਹੋ ਮੇਰੇ ਮੌਲਾ। ਲੇਕਿਨ ਉਸਤਾਦ ਜੀ ਅਮਨ ਔਰ ਵਾਲੇ ਬੰਦੇ ਰੰਗੂਨ ਗੋਰਿਆਂ ਨੇ ਜਾ ਕੇ ਸਿੱਟਿਆ ਨੂੰ। ਐਡਾ ਅੱਛਾ ਨਫੀਸ ਸ਼ਾਇਰ। ਸ਼ਾਇਰੀ ਵੀ ਸੀ। ਸ਼ਾਇਰ ਵੀ ਤਬਾਹ ਹੋਏ। ਬਹਾਦਰ ਸ਼ਾਹ ਜ਼ਫਰ ਸਾਹਿਬ ਸ਼ਾਇਰ ਸੀ ਬੜੇ ਅੱਛੇ। ਮਿਰਜ਼ਾ ਗਾਲਬ ਦੇ ਦੌਰ 'ਚ ਹੀ ਸੀ। ਉਹਦਾ ਮਹਿਲ ਦੇ ਬਾਹਰ ਜਿਹੜਾ, ਉਸ ਬਾਦਸ਼ਾਹ ਦੇ ਮਹਿਲ ਦੇ ਬਾਹਰ ਜਿਹੜਾ ਬਹਿੰਦੇ ਹੁੰਦੇ ਸੀ, ਉਹ ਮਿਰਜ਼ਾ ਗਾਲਬ ਦਾ ਦੌਰ ਹੀ ਸੀ। ਵਾਹ 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 ਵਾਹ। ਹੁਆ ਹੈ ਸ਼ਾਹ ਕਾ ਮੁਸਾਹਿਬ ਫਿਰੇ ਹੈ ਇਤਰਤ। ਹਾਂ, ਉਹ ਉਧਰ ਹੀ ਜਾ ਰਿਹਾ ਸੀ। ਉਹ ਬਹਾਦਰ ਸ਼ਾਹ ਜ਼ਫਰ ਨੂੰ ਕਿਹਾ ਸੀ, ਤੇ ਫਿਰ ਬਹਾਦਰ ਸ਼ਾਹ ਜ਼ਫਰ ਨੂੰ ਉਹਨੇ ਸ਼ਿਕਾਇਤ ਲਾਈ ਜਾ ਕੇ। ਉਹਨੇ ਕਿਹਾ ਇਹਨੇ ਮੈਨੂੰ ਟੀਚਰ ਕੀਤਾ ਵਾ, ਇਹਨੇ ਮੈਨੂੰ ਇਸ ਤਰ੍ਹਾਂ ਕੀਤਾ ਵਾ। ਤਾਂ ਉਹਨਾਂ ਨੇ ਬੁਲਾ ਲਿਆ ਮਿਰਜ਼ਾ ਨੂੰ। ਉਹਨਾਂ ਨੇ ਕਿਹਾ ਮਿਰਜ਼ਾ, ਉਹ ਆਪ ਵੀ ਮਾਨੀ ਸੀ ਮਿਰਜ਼ਾ। ਮਿਰਜ਼ੇ ਦਾ, ਹਾਂਜੀ। ਔਰ ਉਹਨਾਂ ਦਾ ਜਿਹੜਾ ਉਸਤਾਦ ਸੀ ਨਾ, ਜਿਹਨੂੰ ਨੇ ਕਿਹਾ ਸੀ, ਪਤਾ ਨਹੀਂ ਉਹਨਾਂ ਦਾ ਕੀ ਨਾਂ ਸੀ, ਤੇ ਉਹ ਵੀ ਮੰਨਦੇ ਸੀ ਕਿ ਮੇਰੇ ਉਸਤਾਦ ਤੋਂ ਵੀ ਇਹ ਨੈਸ਼ ਵੱਡਾ ਸ਼ਾਇਰ ਆ। ਮਿਰਜ਼ਾ ਸੀ ਅਵਾਰਾ ਤਬੀਅਤ, ਹਾਂਜੀ। ਮਨਮੌਜੀ ਟੈਪ ਤਬੀਅਤ। ਨਿਜ਼ਾਮੁਦੀਨ ਤਾਂ ਨਹੀਂ ਕਿਤੇ ਮੀਰ ਤੱਕ ਹੀ ਮੀਰ ਸੀਗੇ ਵੱਡੇ। ਨਹੀਂ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ, ਆਪਣੀ ਮਰਜ਼ੀ ਨਾਲ ਜੀਣਾ, ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ, ਜਿਹਨੇ ਅਨਾ ਇਹ ਉਹ ਇਹ ਟੈਪ ਸੀ ਮਿਰਜ਼ਾ ਗਾਲਬ। ਇਹ ਉਸਤਾਦ ਹੁਣ ਵੀ ਬਾਦਸ਼ਾਹ ਦਾ ਉਸਤਾਦ ਆ, ਮਹਿਲ 'ਚ ਜਾ ਰਿਹਾ ਵੀ ਬਾਦਸ਼ਾਹ ਦੇ ਉਸਤਾਦ ਆਏ ਨੇ। ਉਹਨੇ ਸ਼ਿਕਾਇਤ ਲਾਈ, ਉਹਨੇ ਕਿਹਾ ਜੀ ਇਹਨੇ ਮੈਨੂੰ ਇਦਾਂ ਕੀਤਾ। ਉਹਨਾਂ ਨੇ ਬੁਲਾ ਲਿਆ। ਹੁਣ ਉਹ ਜਿਹੜਾ ਬੰਦਾ, ਉਹ ਬਾਦਸ਼ਾਹ ਜਿਹਦਾ ਇਹ ਸ਼ੇਰ ਆ ਕਿ ਉਮਰੇ ਦਰਾਜ਼ ਮੰਗ ਕੇ ਲਾਏ थे 4 दिन, 2 आरज़ू में कट गए 2 इंतजार में, ਉਹ ਕਿੰਨਾ ਕੁ ਬਰੀਕ ਹੋਏਗਾ। ਵਾਹ ਵਾਹ। ਹੈ ਨਾ। ਤੇ ਉਹਨੇ ਕਿਹਾ ਮਿਰਜ਼ਾ ਤੂੰ, ਤੇਰੇ ਖਿਲਾਫ ਦਰਖਾਸਤ ਆਈ ਵੀ ਤੂੰ ਐਟਮ ਕੀਤੀ ਬਾਹਰ। ਤੇ ਮਿਰਜ਼ਾ ਨੇ ਵੈਸੇ ਫਿਲਮ ਦੀ ਕਿਹਾ ਸੀ ਉਹ ਲੈਣ, ਇੱਕੋ ਹੀ बने है शाह का गुलाम फिरे है इतराता, ਹਾਂਜੀ। ਹੁਆ ਹੈ ਸ਼ਾਹ ਕਾ हुआ है शाह का मुसाहिब,
ਹਾਂਜੀ फिर ये है इतराता ਆਹਾ ਇੱਕੋ ਹੀ ਲੈਣ ਤੇ ਉਹਨੇ ਕਿਹਾ ਜੀ ਇਹ ਤੇ ਮੇਰੀ ਨਜ਼ਮ ਆ ਪੂਰੀ, ਮੈਂ ਇਹਨੂੰ ਤੇ ਨਹੀਂ ਕਿਹਾ। ਉਹਨੇ ਕਿਹਾ ਅੱਛਾ, ਜਿਹਦਾ ਮਤਲਬ ਐਡਾ ਸੋਹਣਾ ਵਾ, ਜਿਹਦਾ ਇੱਕ ਲਾਈਨ ਐਡੀ ਸੋਹਣੀ ਆ, ਬਾਕੀ ਕਿੰਨੀ ਮਜ਼ੇਦਾਰ ਹੋਏਗੀ, ਅਸੀਂ ਸਾਰੀ ਸੁਣਨਾ ਚਾਹਾਂਗੇ। ਉਹ ਹੁਣ ਉਹਨੇ ਕਿਹਾ ਵੀ ਹੈਗੀ, ਉਹਨੇ ਇੰਜ ਕਰਕੇ ਚਿੰਨ ਕੇ ਠੀਕ ਹੈ ਜੀ, ਐ ਫੜ ਕੇ ਨਾ ਉਹਨੇ ਵਰਕਾ ਕੱਢਿਆ ਜੇਬ ਚੋਂ ਤੇ ਵਰਕਾ ਖੋਲ ਲਿਆ ਹਾਏ ਜਿੱਤੇ ਨਜ਼ਮ ਲਿਖੀ ਸਾਰੀ ਨਾ ਜੋ ਤੇ ਮਿਰਜ਼ਾ ਸਾਹਿਬ ਸ਼ੁਰੂ ਹੋ ਗਏ ਤੇ ਮਾਰਤੀ ਉਹਨੇ ਸਾਰੀ ਮਹਿਫਲ ਸੁਣਾ ਕੇ। ਓਏ ਉਸਤਾਦ ਉੜੇ ਵੀ ਘਰੇ ਬੈਠੇ ਓਏ ਉਸਤਾਦ ਨਹੀਂ ਮਤਲਬ ਨਾ ਚਾਹੁੰਦੇ ਵੀ ਵਾਹ ਵਾਹ ਕਰ ਰਹੇ ਨੇ ਮਿਰਜ਼ੇ ਤੇ ਘਟ ਕੇ ਕਿ ਓਏ ਉਹਨੇ 4 ਲੈਣਾ, 4 ਸ਼ੇਰ ਸੁਣਾਏ ਨੇ ਉਹਦੇ। ਤੇ ਫਿਰ ਉਹਨੇ ਕਿਹਾ ਵਰਨਾ ਜ਼ਮਾਨੇ में गालिब तेरी आरज़ू आबरू क्या है वगरना ਵਾਹ 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 ਤੇ ਇਹਨੇ ਦੂਜੀ ਲੈਣ ਤੇ ਉਸ ਤੋਂ ਬਾਅਦ ਉਹਨਾਂ ਨੇ ਵਾਹ ਵਾਹ ਜੋ ਕੀਤਾ, ਉਹਨੇ ਕਿਹਾ ਸੁਭਾਨ ਅੱਲਾ, ਉਹਨੇ ਮਹਿਲ ਦਾ ਨਿਜ਼ਾਮ ਹੀ ਉਲਟ ਪਲਟ ਕਰਤਾ ਮਿਰਜ਼ਾ ਸਾਹਿਬ ਨੇ। 2-3 ਵਾਰੀ ਵਾਹ ਵਾਹ ਹੋਈ, ਉਸਤਾਦ ਜੀ ਨਜ਼ਮ ਤੁਰ ਪਈ, ਉਹਨੂੰ ਆਮਦ ਹੋਣ ਲੱਗ ਪਈ ਫਿਰ। ਅੱਛਾ, ਉਸ ਤੋਂ ਬਾਅਦ ਜਨਾਬ ਜੀ ਉਹ ਜਿਹੜਾ ਮਿਰਜ਼ੇ ਦੇ ਨਾਲ ਬੈਠਾ ਸੀ ਨਾ, ਉਹਦਾ ਯਾਰ ਇੱਕ, ਮਿਰਜ਼ੇ ਨੇ ਸਾਰੀ ਖਤਮ ਕਰਕੇ ਨਾ ਉਹਨੂੰ ਕਾਗਜ਼ ਪੜਾਇਆ, ਉਹਨੇ ਕਾਗਜ਼ ਖੋਲਿਆ ਤੇ ਉੱਤੇ ਕੁਝ ਵੀ ਨਹੀਂ ਲਿਖਿਆ। ਫਿਲਬਤੀ ਫਿਲਮ ਦੀ ਸੁਣਾਈ ਉਹਨੇ। ਕਿਉਂ? ਵਾਹ 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 ਵਾਹ। ਮਿਰਜ਼ਾ ਵੱਡੀ ਦੁਨੀਆ ਸੀ, ਮਿਰਜ਼ਾ ਗਾਲਬ ਸਾਹਿਬ। ਸਦਰ ਦੇ ਜ਼ਿਹਨ ਕਹਿੰਦਾ ਉਹ ਚੰਦਰਾਂ ਦੇ ਘਰ ਔਲਾਦ ਨਹੀਂ ਸੀ ਨਾ ਹੁੰਦੇ, ਬੱਚਾ ਹੁੰਦਾ ਸੀ, ਫੌਤ ਹੋ ਜਾਂਦਾ ਸੀ। ਤੇ ਉਹ ਇੱਕ ਦੋਸਤ ਨੂੰ ਕਹਿੰਦੇ ਚਾਦਰ ਚੜਾਉਣ ਗਏ ਨੇ ਕਿਸੇ ਦਰਬਾਰ ਤੇ ਕਿ ਵੀ ਔਲਾਦ ਹੋਈ, ਤੇ ਚਾਦਰ ਚੜਾਈ ਆ ਤੇ ਉਹ ਔਲਾਦ ਹੋ ਗਈ, ਤੇ ਉਸ ਤੋਂ ਬਾਅਦ ਬੱਚਾ ਫੌਤ ਹੋ ਗਿਆ। ਤੇ ਫਿਰ ਇੱਕ ਚਾਦਰ ਖਰੀਦ ਲਈ ਤੇ ਕਿਸੇ ਨੇ ਪੁੱਛਿਆ ਮਿਰਜ਼ਾ ਕੀ? ਕਹਿੰਦੇ ਮੈਂ ਚਾਦਰ ਚੜਾਉਣ ਜਾਣੀ। ਕਹਿੰਦੇ ਯਾਰ ਹੁਣ ਕਾਹਦੀ? ਕਹਿੰਦਾ ਮਾਜ਼ਰਤ ਦੀ, ਕਿ ਮੈਂ ਤੁਹਾਨੂੰ ਐਵੇਂ ਤਕਲੀਫ ਦਿੱਤੀ। ਹਾਂ ਜੈਨਵਨ ਚੇਹਦੇਬਾਜ਼ ਸੀ ਬਹੁਤ। ਮਾਜ਼ਰਤ ਦੀ। ਮਿਰਜ਼ਾ ਸਾਹਿਬ ਦੇ ਸਾਥ ਜੀ ਬੜੇ ਇਦਾਂ ਦੇ ਵਾਕਿਆਤ ਚੁੱਕਲੇ। ਤੇ ਇਸ ਤੋਂ ਮੈਂ ਗੱਲ ਕਰ ਰਿਹਾ ਸੀ ਕਿ ਉਹ ਜੰਗਾ ਫਿਰ बहादुर शाह जफर, ना किसी की आंख का नूर हूं, ना किसी के दिल का करार हूं, ਆਹਾ ਹਾਏ 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 जो उजड़ गया वो नसीब हूं, जो उजड़ गया वो दयार हूं, जो बिगड़ गया वो नसीब हूं। ਇਦਾਂ ਕਰਕੇ ਵੀ पे फातिहा कोई आए क्यों, ਆਹਾ कि फातिहा पढ़न, पे फातिहा कोई आए क्यों, कोई आके शम्मा जलाए क्यों, ਵਾਹ ਵਾਹ कोई 4 फूल चढ़ाए क्यों, ਹਾਏ मैं वो बेकसी का मजार हूं। ਨਜ਼ਾਰ ਹੂੰ ਵਾਹ ਵਾਹ। ਇਹ ਕੈਦ ਚ ਲਿਖਿਆ ਸੀ। ਦੇਖੋ ਨਾ, मेरा रंग रूप बिगड़ गया, मेरा यार मुझसे बिछड़ गया, जो चमन खिजा में उजड़ गया, मैं उसी की फसले बहार। ਆਹਾ ਵਾਹ 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 ਕੈਦ ਵੀ ਕੱਟੀ ਸਾਜੀ ਨੇ। हाँ, ना किसी की आंख का नूर हो, ना किसी के दिल का करार। ਹੁਣ ਦੇਖੋ ਨਾ ਕਿੱਡੇ ਕਿੱਡੇ ਨਰਮ ਲਹਿਜੇ ਵਾਲੇ, ਹੁਣ ਇਹ ਵੀ ਇਹਨਾਂ ਨੇ ਵੀ ਜੰਗਾਂ ਕੀਤੀਆਂ। यार ये हमला हो गया ना अंग्रेजा ने आगे, आखिरी बादशाह सी ना वो, उस तो बाद अंग्रेजा ने आगे पहले ਤਾਂ ਸੀ ਟੀਪੂ ਸੁਲਤਾਨ, ये वो सारा निजाम इस तरह ਦਾ ਕਿ ਵੀ ਉਹ ਫਲਾਣਾ ਆਇਆ ਇੱਕ ਬਾਦਸ਼ਾਹ, ਉਹਨੇ ਆ ਕੇ ਖੋਹ ਲਈ, ਇੱਕ ਫਲਾਣਾ ਬਾਦਸ਼ਾਹ ਆਇਆ ਉਹਨੇ ਆ ਕੇ ਖੋਹ ਲਈ। ਫਿਰ ਐਂਡ ਜਦੋਂ ਆਖਰੀ ਬਾਦਸ਼ਾਹ ਸੀ ਨਾ ਬਹਾਦਰ ਸ਼ਾਹ ਜ਼ਫਰ ਸਾਹਿਬ, ਫਿਰ ਇਹ ਗੋਰਿਆਂ ਨੇ ਆ ਕੇ ਤੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ। ਇਹ ਪੰਗਾ ਗੋਰਿਆਂ ਨੇ ਇਹਨਾਂ ਨੂੰ ਫਿਰ ਉਹਨਾਂ ਨੇ ਚੁੱਕਿਆ ਤੇ ਰੰਗੂਨ ਸ਼ਹਿਰ ਦੇ ਵਿੱਚ ਕੈਦ ਕਰਤਾ, ਫਿਰ ਉੱਥੇ ਹੀ ਫੌਤ ਹੋਏ ਸੀ। ਇਹ ਪੰਗੇ ਸਾਰੇ ਅੰਗਰੇਜ਼ ਦੇ ਪਾਏ ਹੋਏ ਗੋਰੇ ਦੇ। ਗੋਰੇ ਨੂੰ ਤਕਲੀਫ ਕੀ ਆ? ਐਵੇਂ ਬਸ ਯਾਰ ਦੱਸ ਲਾਈ ਫਿਰ ਉਹ ਲੱਗ ਗੋਰੇ ਕੋਲੋਂ ਬਾਅਦ ਦੇ ਵਿੱਚ ਫਿਰ ਆਪਣੇ ਕਾਇਦਾ ਨੂੰ ਸਾਹਿਬ ਗਾਂਧੀ ਸਾਹਿਬ ਹੈ ਤਹਿਰੀਕ ਚੱਲ ਕੇ ਤੇ ਫਿਰ ਉਹਨਾਂ ਨੇ, ਲੇਕਿਨ ਸਾਜੀ ਇਹ ਕਾਹਤੋਂ ਕਹਿੰਦੇ ਵੀ ਪਾਕਿਸਤਾਨ ਜਿਹੜਾ ਰੌਲੇ ਵਾਲਾ ਪਲਾਟ ਆ। ਉਹ ਯਾਰ ਰੋਲੇ ਵਾਲਾ ਪਲਾਟ ਨਹੀਂ, ਉਹਤੇ ਇੱਕ ਮੀਮ ਬਣਾਈ ਸੀ ਕਿਸੇ ਨੇ ਆਹੋ ਕਿ ਵੀ ਪਾਕਿਸਤਾਨ ਬਣਿਆ ਤੇ ਉਹਨੇ ਕਿਹਾ ਵੀ ਉਹ ਕਸ਼ਮੀਰ ਸਾਡਾ ਵਾ, ਉਹਨੇ ਕਿਹਾ ਜੀ ਬੰਗਲਾਦੇਸ਼ ਉਧਰ, ਉਹਨੇ ਕਹਿੰਦਾ ਜਦੋਂ ਇੰਨੇ ਰੌਲੇ ਵਾਲਾ ਪਲਾਟ ਸੀ ਤੇ ਲਿਆ ਗਿਆ। ਨਹੀਂ ਬਿਆਨ ਨਹੀਂ ਸੀ ਹੁੰਦੇ ਉਸਤਾਦ ਜੀ ਇਹਦੇ। ਹੁਣ ਦੇਖੋ ਨਾ, ਇਹ ਜਿਹਨੇ ਮੁਲਕ ਕੱਟੇ ਆ, ਗੋਰੇ ਨੇ ਕੱਟੇ ਨਾ ਮੁਲਕ, ਜਿਹੜਾ ਸਾਡਾ ਮੁਲਕ ਹੋਇਆ, ਇਹਦੀ ਰਜਿਸਟਰੀ ਕਿਹਦੇ ਨਾਮ ਆ? ਕਾਇਦੇ ਅਨੁਸਾਰ ਦਾ ਨਾਮ। ਕੈਦਮ ਸਾਹਿਬ ਉਹਨਾਂ ਦੇ ਕੋਲ ਹੀ ਆ, ਗਾਂਧੀ ਸਾਹਿਬ ਅਸੀਂ ਨੇ ਕਰਾਏ ਰਜਿਸਟਰੀ ਉਹਨਾਂ ਨੇ ਦਿੱਤੀ ਨਹੀਂ। ਸਿਰਫ ਸਟਾਂਪ ਕਰ ਲਿਆ। ਹੂੰ ਸਟਾਂਪ ਅਗਰ ਕੱਲ ਕਲਾ ਨੂੰ ਕੋਈ ਮਸਲਾ ਰੌਲਾ ਬੰਦੋ ਆ ਕੇ ਖਾਲੀ ਕਰਾ ਸਕਦੇ। ਐਵੇਂ ਖਾਲੀ ਕਰਾ ਸਕਦੇ, ਪੈਸੇ ਭਰੇ ਮਿੱਠਾ ਜੀ ਸਾਰੀ ਨਹੀਂ, ਗੁਲਾਮਾਬਾਦ ਜਿਹੜਾ ਗੁਲਾਮਾਬਾਦ ਉਹਦੀ ਹੈਗੀ ਆ, ਉਹਦੀ ਹੈਗੀ। ਮੱਕੂਆਣੇ ਦੀ ਵੀ ਰਜਿਸਟਰੀ ਹੈ। ਆ ਵਿੱਚ ਜਿਹੜੀ ਉਹਨਾਂ ਕੋਲ ਨਹੀਂ ਹੋਣੀ ਉਹਨਾਂ ਨੇ ਆਪਣੇ ਅੰਡਰ ਕਰ ਲੈਣੀ। ਯਾਰ ਝੰਡੇ ਪੀਰ ਦੀ ਹੈਗੀ ਇਹ ਗੱਲ ਕਰ। ਨਹੀਂ ਉਸਤਾਦ ਜੀ, ਜਿਹਨੇ ਮੁਲਕ ਕੱਟੇ ਆ ਉਹ ਬੰਦਾ ਕੌਣ ਸੀਗਾ? ਗੋਰੇ ਗੋਰੇ ਦਾ ਕੋਈ ਨਾਮ ਨੂਮ ਨਹੀਂ ਸੀਗਾ? ਨਹੀਂ, ਗੋਰਾ ਦੀ ਹੁਕੂਮਤ ਸੀ ਨਾ ਉਹਨਾਂ ਦੀ ਉਸ ਟਾਈਮ, ਜਿਹੜਾ ਸਦਰ ਹੋਏਗਾ ਯਾਰ ਉਹ ਕੀ ਭਲਾ ਜੌਨ ਆਰਫ ਯਾਰ ਦਾਨਿਸ਼, ਮੈਂ ਤੈਨੂੰ ਬੜਾ ਅੱਛਾ ਸਵਾਲ ਕੀਤਾ ਤੂੰ। ਉਹ ਫਿੱਟੇ ਮੂੰਹ ਜੌਨ ਆਰਫ। ਨਹੀਂ ਉਹ ਹੋਰ ਜ਼ੇਨ ਚ ਨਹੀਂ ਯਾਰ ਆਇਆ। ਮੈਂ ਬੜਾ ਅੱਛਾ ਸਵਾਲ ਕੀਤਾ ਤੂੰ, ਰੌਲੇ ਚ ਖਤਮ ਕਰ ਗਿਆ। ਚਾਰ ਲਫ਼ਜ਼ ਨਹੀਂ ਵੀ ਹੁਣ ਆਸਟ੍ਰੇਲੀਅਨ ਵੀ ਗੋਰੇ ਆ, 1 ਮਿੰਟ ਦਾ ਸਬਰ ਕਰੋ। ਆਸਟ੍ਰੇਲੀਅਨ ਵੀ ਗੋਰੇ ਆ, ਇੰਗਲੈਂਡੀਅਨ ਵੀ ਗੋਰੇ ਆ, ਯੂਰਪੀਅਨ ਵੀ, ਸਾਰੇ ਗੋਰੇ ਆ। ਅਸਲੀ ਗੋਰਾ ਕਿਹੜਾ ਬਜੀ ਨੇ ਚਵਲਾ ਮਾਰੀਆਂ? ਅਸਲ ਯਾਰ ਬਰਤਾਨੀਆ ਵਾਲੇ ਗੋਰੇ ਆ, ਉੱਥੋਂ ਹੀ ਇੱਧਰ ਉੱਧਰ ਹੋਏ ਸਾਰੇ। ਜਿਹੜੇ ਯੂਕੇ ਵਾਲੇ ਨਹੀਂ,
ਹਾਂਜੀ ਬਰਤਾਨਵੀ ਵਾਲੇ ਉਹ ਹੀ ਗੋਰੇ ਨੇ। ਹੁਣ ਅਮਰੀਕਾ ਕੌਣ ਆ? ਉਹ ਗੋਰੇ ਉਹ ਜਿਹੜੇ ਇੰਜ ਕਰਕੇ ਕਰੀਮ ਰੋਲਾਂ ਵਾਲੇ ਸਿਰ ਜਿਨ੍ਹਾਂ ਦੇ ਫਰੰਗੀ ਸਾਜ ਜੀ, ਫਰੰਗੀ ਆ ਕਹਿੰਦੇ ਗੋਰਾ ਉਹ ਉਹਨੂੰ ਜਿਹਨੇ ਬੜਾ ਛਾਪਾ ਜਿਹਾ ਲਿਆ ਹੁੰਦਾ ਸਿਰ ਉੱਥੇ ਅੱਜ ਵੀ ਉਹੀ ਅੱਜ ਵੀ ਬਾਦਸ਼ਾਹੀ ਘੁੰਮਤ ਹੀ ਹੈ ਉਹ ਗੋਰੇ ਵਾਲੀ। ਸਾਜ ਜੀ, ਉਹ ਉਹ ਮਲਕਾ ਕਦਾ ਸਟਾਈਲ ਆ? ਉਹਨਾਂ ਦੇ ਵਾਲਾਂ ਦਾ ਸਟਾਈਲ ਐਲਿਜ਼ਬeth ਹੋਣੀ। ਉਹਨਾਂ ਨੇ ਐਲਿਜ਼ਬeth ਹੋਣੀ। ਆਸਟ੍ਰੇਲੀਆ ਸਟੂਲੀਆ ਇਹ ਉਹ ਸਾਰੇ ਤੇ ਉਹਨਾਂ ਦੀ ਹਕੂਮਤ ਰਹੀ ਹੈ ਪਹਿਲੇ। ਸਕਾਟਲੈਂਡ ਫਲਾਨਾ ਟਮਕਾਨਾ। ਨਹੀਂ ਹੁਣ ਅਮਰੀਕਾ ਬਾਅਦ ਚ ਆਇਆ ਵਾ। ਅਮਰੀਕਾ ਦੇ ਕਿਤੇ ਬਾਅਦ ਚੋਂ ਆਹੋ ਆਇਆ ਕਹਿੰਦਾ ਯਾਰ। ਜ਼ਰਾ ਮੈਂ ਕਿਤੇ ਕੰਮ ਚਲਾ ਗਿਆ ਸੀ। ਯਾਰ ਸਭ ਤੋਂ ਸਟਰੋਂਗੈਸਟ ਕਿਹੜਾ ਮੁਲਕ ਆ ਵੀ ਜਿਹਨੂੰ ਕੋਈ ਐ ਪਾਸ਼ ਨਾ ਕਰ ਸਕਦਾ? ਪਾਕਿਸਤਾਨ। ਨਹੀਂ ਮਲੇਸ਼ੀਆ ਵੀ ਸੀ। ਪਾਕਿਸਤਾਨ। ਉਹ ਕਿਸ ਤਰ੍ਹਾਂ ਦਾ? ਕੀ ਸਿਰਫ ਬਾਤ। 4 ਮੌਸਮ ਹੁੰਦੇ ਤਾਂ ਕਰਕੇ। ਬੇਟਾ 4 ਨਹੀਂ 104 ਮੌਸਮ ਨੇ। ਹਾਂਜੀ ਐ ਹੁਣ ਜਿਹੜਾ ਮੌਸਮ ਆ ਪਿੱਛੇ ਜੇ ਠੰਡ ਸੀ, ਆਹੋ ਦੇਖ ਲਓ, ਹੁਣ ਹਾਲੇ ਗਰਮੀ ਵੀ ਨਹੀਂ ਆ। ਹੁਣ ਆ ਕਿਹੜਾ ਮੌਸਮ ਆ? ਬੰਦਾ ਛੱਡ ਕੇ ਮੌਸਮ ਉਹਨੇ ਹੁੱਡ ਪਾਇਆ ਸੀ ਹਵਾ ਉਹਨੇ ਜੀ ਤਾਂ ਸਾਲੇ ਆਪੇ ਹੀ ਕਹਿੰਦੇ ਆ, ਤੂੰ ਮੈਨੂੰ ਕਹਿੰਦੇ 4 ਮੌਸਮ ਆ। ਹੁਣੇ ਮੇਰੇ ਵਾਲੀ ਗੱਲ ਤੇ ਤਾਜੀ ਬੋਲ ਪਿਆ ਤੂੰ। ਮੈਂ ਤੈਨੂੰ ਕਹਿ ਰਿਹਾ ਪਾਕਿਸਤਾਨ ਆਹੋ ਇਸ ਕਿਸਮ ਦਾ ਕਿਲਾ ਟੈਪ ਮੁਲਕ ਆ। ਵਾਹ ਵਾਹ। ਲੇਕਿਨ ਮੈਨੂੰ ਨਹੀਂ ਸਮਝ ਆਉਂਦਾ। ਹਾਂ ਜੇ ਚੋਰਸ ਤੇ ਬੰਦ ਕਰ ਦਈਏ ਇਹਦੇ ਤੇ। ਇੱਥੇ ਮੌਸਮ ਫੇਰਵਾਂ ਵੀ ਹੋ ਜਾਂਦਾ ਵਾ। ਹਾਂ ਆ ਫੇਰਵਾ ਹੀ ਆ। ਐ ਹੁਣ ਪੱਖਾ ਐ ਨੂੰ ਗਿਆ ਨਾ ਤੇ ਤੁਹਾਡੇ ਵਾਲ ਤਰ੍ਹਾਂ ਥੋੜੀ ਜੀ ਪੱਖਾ ਇੰਜ ਆਇਆ ਤੇ ਠੰਡ ਹੋ ਗਈ, ਧੁੰਦ ਪੈ ਰਹੀ ਹੈ। ਥੋੜਾ ਪੱਖਾ ਇੰਜ ਹੋਇਆ ਵਾ ਤੇ ਤੁਹਾਡੇ ਵਾਲ ਦਰਮਿਆਨਾ ਮੌਸਮ। ਜਦੋਂ ਪੱਖਾ ਬਿਲਕੁਲ ਇੰਜ ਹੋਣਾ ਤੁਹਾਡੇ ਵਾਲ ਗਰਮੀ ਆ ਜਾਏਗੀ। ਹੁਣ ਇੱਕ ਮੇਰੀ ਮਿਸਾਲ, ਅਗਰ ਗੋਰਿਆਂ ਨੂੰ ਕਹੀਏ ਅਸੀਂ ਮੁਲਕ ਵੇਚਣਾ ਵਾ, ਕੀ ਦੇਣਗੇ? ਉਹ ਮਾਰਕੀਟ 'ਚ ਲੈ ਜਾਣਗੇ, ਜਿੰਨਾ ਬਾਹਰੋਂ ਮਾਰਕੀਟ 'ਚ ਲੱਗਾ ਉਹਦੇ ਨਾਲੋਂ 150 ਉਹ ਵਪਾਰੀ ਲੈ ਆਉਣਗੇ 5-7, ਉਹ ਕਹਿਣਗੇ ਮੁੱਲ ਖੱਤਰੀ ਟੈਪ ਕਰੈਕਟਰ ਜਿਨ੍ਹਾਂ ਨੇ ਤੇ ਪੈਨਸਲਾਂ ਦੇ ਐਨਕ ਲਾਈ ਹੁੰਦੀ। ਤੁਹਾਡੇ ਹਿਸਾਬ ਨਾਲ ਕੌਣ ਲਊ ਇਹਨੂੰ? ਕੋਈ ਵੀ ਨਹੀਂ ਲਓ ਇਹਨੂੰ। ਇਹਨੂੰ ਨਹੀਂ ਕੋਈ ਲੈ। ਮੈਨੂੰ ਫੇਰ ਮੇਰਾ ਕੁਐਸਚਨ ਉੱਥੇ ਹੀ ਆ। ਸਾਡੀ ਫੌਜ, ਤੂੰ ਹੁਣੇ ਕਿਹਾ ਨਾ ਸਭ ਤੋਂ ਮਜ਼ਬੂਤ ਕਿਹੜਾ ਵਾ? ਸੁਭਾਨ ਅੱਲਾਹ। ਇਦਾਂ ਦੀ ਫੌਜ ਹੀ ਨਹੀਂ ਕਿਸੇ ਕੋ। ਸਾਡੀ ਫੌਜ ਲੱਗੀ ਹੈ ਜੀ, ਇਦਾਂ ਦਾ ਜਜ਼ਬਾ ਹੀ ਨਹੀਂ ਕਿਸੇ ਕੋ। ਹਾਂ ਆ ਲੜਦੇ ਜਜ਼ਬੇ ਹੀ ਆ। ਫੌਜ ਮੇਲਾ ਕਰ ਰਹੇ ਤੁਸੀਂ ਬਸ। ਮੈਂ ਗੱਲ ਕਰ ਰਿਹਾ ਜੀ, ਮੇਰਾ ਗਨੂਦਗੀ ਤੁਸੀਂ ਸਵਾਲ ਜ਼ਾਇਆ ਕਰਤਾ। ਅਮਰੀਕਾ ਕੌਣ ਆ? ਇਹ ਵੀ ਅਸਲੀ ਗੋਰੇ ਆ? ਗੋਰੇ ਨਹੀਂਗੇ, ਇਹ ਭੂਰਿਆਂ 'ਚ ਗਿਣੇ ਜਾਂਦੇ। ਭੂਰੇ ਨਹੀਂ ਹੁੰਦੇ ਜਿਹੜੇ? ਹਾਂ ਅੱਛਾ ਪੂਰੇ ਕੱਕੇ ਬੱਗੇ ਕੱਕੇ ਬੱਗੇ ਬੱਗੇ ਪੂਰੇ ਇਹ ਬੱਗੇ ਆ। ਬੱਗੇ ਆ ਜਿਨ੍ਹਾਂ ਦੇ ਭਰਵੱਟੇ ਵੀ 골ਡਨ ਆ। ਲੇਕਿਨ ਦੁਨੀਆ ਦੀ ਗਹਿਮਾ ਗਹਿਮੀ ਚ ਅਸਲੀ ਗੋਰਾ ਆਪਣੀ ਪਛਾਣ ਗਵਾ ਬੈਠਾ ਹੈ। ਕਿਉਂਕਿ ਅਸਲੀ ਗੋਰਾ ਬ੍ਰਿਟਿਸ਼ ਆ। ਉਹ ਹੁਣ ਨਾਲੇ ਕਹਿੰਦੇ ਬਰਤਾਨੀਆ ਵਾ। ਤੇ ਸਾਜੀ ਨਹੀਂ, ਇੰਗਲੈਂਡ ਆ। ਟਰੰਪ ਨੂੰ ਨਿਕਨੇਮ ਬੱਗਾ ਦੇ ਸਕਦੇ ਆ? ਬੱਗਾ ਟਾਈਪ ਹੀ ਆ। ਤੂੰ ਉਹਨੂੰ ਭਾਵੇਂ ਸਾਲਾ ਕਹਿ ਲਾ, ਉਹਨੂੰ ਕਿਹੜਾ ਸਮਝ ਆਉਣੀ ਜੋ ਮਰਜੀ ਕਹੀ ਜਾ। ਬਸ ਯਾਰ ਗੰਦਾ ਬੰਦਾ ਯਾਰ ਜ਼ਮਾਨੇ ਦਾ। ਤਾਜੀ ਇਹ ਡੋਮੀਨਾਟੋ ਕੌਣ ਸੀ? ਇਹ ਮਾਲਗਮ ਖਾਨ ਸੀ। ਲਓ ਜੀ ਡੋਮੀਨਾਟੋ। ਉਹ ਡੋਮੀਨਾਟੋ ਨਹੀਂ ਓਏ, ਨਹੀਂ ਇਹ ਕੌਣ? ਡੋਮੀਨਾਟੋ ਭਾਜੀ। ਉਹ ਡੋਮੀਨੋ ਮਰੇ ਇੱਕ ਛਾਪ ਆ। ਚੀਜ਼ੇ ਵਾਲੇ। ਨਾਟੋ ਕਾਟੋ ਡੋਮੀਨਾਟੋ ਨਾਟੋ। ਲਓ ਜੀ ਰੱਬ ਰਾਖਾ ਜੀ।